अस्सलाम वालेकुम, सत श्री अकाल, प्रणाम। एक पिंड पंजाब दा चैनल की टीम अज पहुंची जी लायलपुर फैसलाबाद दे विच झंग रोड लक्कड़ मंडी। इत्थे एक मुहल्ले दे विच साडी बजुर्गां नाल मुलाकात है जिहड़े कि जलंधर शहर दे विच उठ के आए आ। जट बरादरी नाल तल्लक है जी इन्हां दा। अस्सलाम वालेकुम जी। वालेकुम सलाम। की हाल है जी? अल्हम्दुलिल्लाह, शुक्र अल्हम्दुलिल्लाह। जी अपना नाम दसो। मेरा नाम अब्दुल रशीद है। अच्छा जी। हाँ जी। ये पार्टीशन तो पहले ही मेरी उम्र। अपने बुजुर्गां दा नाम की? हाँ, मेरे दादा जान मरहूम है फजल मोहम्मद, अच्छा जी। और उनके दो बेटे थे, अब्दुल अजीज, मोहम्मद शरीफ। ਆਪਾਂ अब्दुल ਪੰਜਾਬੀ ਦੀ ਗੱਲ ਕਰਨੀ ਹੈ। हाँ, अब्दुल अजीज मेरे वालिद साहब थे। ਆਪਣੀ ਉਦੋਂ ਉਮਰ ਕਿੰਨੀ ਸੀ ਜਦੋਂ ਪਾਰਟੀਸ਼ਨ ਹੋਈ ਜੀ? 15 साल। ਅੱਛਾ। हाँ जी। ਇਹ ਤਾਂ ਵਾਹਵਾ ਹੀ ਗੱਭਰੂ ਸੀਗੇ ਆਪਾਂ। जी ਇਹ ਤਾਂ ਕਾਫੀ ਗੱਭਰੂ ਸੀਗੇ, ਪਤਾ ਹੋਣਾ ਸਾਰਾ हाँ, ही। हर चीज़ का पता। जलंधर का चप्पा चप्पा मुझे पता है भाई। हाँ, सारे घूमा हुआ। जलंधर रेलवे स्टेशन से लेकर कपूरथले हटिया, सब्जी मंडी, फ्रूट मंडी तक सारा रास्ते में जो जो आती है ना, सब मुझे याद है। ਤੁਸੀਂ ਉਰਦੂ ਵੱਲ ਭੱਜ ਪੈਨੇ, ਆਪਾਂ ਪੰਜਾਬੀ ਦੀ ਗੱਲ ਕਰਨੀ ਆ। अच्छा। ਹਾਂ, ਆਪਣਾ ਚੈਨਲ ਵੀ ਪੰਜਾਬੀ ਆ ਤੇ ਆਪਾਂ ਪੰਜਾਬੀ ਨੂੰ ਪਿਆਰ ਕਰਨ ਵਾਲੇ ਲੋਕ ਆ। ਠੀਕ ਹੈ ਜੀ। ਤੇ ਬਾਕੀ ਆਪਣੀ ਗੋਤ ਕਿਹੜੀ ਹੈ ਇਹ ਦੱਸੋ। वोट साड़ी जट मान। ਮਾਨ ਜੱਟ। हाँ जी। ਆਪਣੀ ਤਾਂ ਪਹਿਲੇ ਫੈਮਿਲੀ ਦੇ ਬਾਰੇ ਦੱਸੋ ਕਿ ਆਪਣੀ ਫੈਮਿਲੀ ਚ ਕੌਣ ਕੌਣ ਸੀ 47 ਵੇਲੇ। 47 ਦੇ ਵਿੱਚ ਉਸਨੇ ਮੇਰੇ ਵਾਲਿਦ ਸਾਹਿਬ, ਵਾਲਦਾ, ਭੈਣ ਭਾਈ ਸਾਰੇ ਮਤਲਬ ਇਕੱਠੇ ਸੀ ਅਸੀਂ। ਤੇ ਸਾਡਾ ਮੁਹੱਲਾ ਜੱਟਪੁਰਾ ਸੀ। ਸਾਡੇ ਨਾਲ ਦਾ ਮੁਹੱਲਾ ਜਿਹੜਾ ਸੀ ਉਹ ਮੁਹੱਲਾ ਕਰਾਰ ਖਾਂ। ਤੇ ਉਸ ਤੋਂ ਬਾਅਦ ਫਿਰ ਮਤਲਬ ਕਿ ਆਸਤਾ ਆਸਤਾ ਹਾਲਾਤ ਖਰਾਬ ਹੁੰਦੇ ਗਏ, ਸ਼ੋਰ ਸ਼ਰਾਬਾ ਕਾਫੀ ਹੁੰਦਾ ਰਿਹਾ, ਔਰ ਸਿੱਖਾਂ ਨੇ ਮਾਰ ਕੁਟਾਈ ਕਾਫੀ ਕੀਤੀ ਜੀ। ਉਹ ਵੀ ਆਪਾਂ ਗੱਲ ਕਰਦੇ ਆ, ਲੇਕਿਨ ਆਪਾਂ ਪਹਿਲੇ ਉੱਥੇ ਜਿਹੜਾ ਵਸੇਬ ਸੀ ਨਾ, ਆਪਣਾ ਸਾਂਝਾ ਵਸੇਬ ਸੀ ਹਾਂ ਜਿੱਥੇ ਆਪਾਂ ਰਹਿੰਦੇ ਹੁੰਦੇ ਸੀਗੇ, ਹਾਂ। ਆਪਾਂ ਪਹਿਲੇ ਉਹ ਗੱਲਾਂ ਕਰਨੀਆਂ ਕਿ ਆਪਾਂ, ਤੁਹਾਡੀ ਉਮਰ 15 ਸਾਲ ਸੀ, 15 ਸਾਲ ਸੀ। ਤੁਸੀਂ ਕੁਝ ਸਕੂਲੇ ਵੀ ਜਾਂਦੇ ਹੋਣੇ ਆ। ਮੈਂ 6ਵੀਂ ਜਮਾਤ ਚ ਪੜ੍ਹਦਾ ਸੀ। ਅੱਛਾ ਜੀ। ਹਾਂਜੀ। ਤੇ ਮੇਰੇ ਵਾਲਿਦ ਸਾਹਿਬ ਇੱਕ ਹਿੰਦੂ ਦੀ ਦੁਕਾਨ ਦੇ ਉੱਤੇ ਮੁਲਾਜ਼ਮ ਸੀਗੇ। ਠੀਕ ਹੈ ਜੀ। ਉਹਦਾ ਨਾਂ ਕੀ ਸੀ ਹਿੰਦੂ ਦਾ ਜੀ? ਹਿੰਦੂ ਦੀ ਦੁਕਾਨ ਦਾ ਨਾਮ ਸੀ ਚਾਚੇ ਦੀ ਹੱਟੀ, ਚਾਚੇ ਦੀ ਹੱਟੀ। ਤੇ ਹਿੰਦੂ ਦਾ ਨਾਮ ਸੀ ਦੀਨਾਨਾਥ, ਦੀਨਾਨਾਥ। ਔਰ ਦੀਨਾਨਾਥ ਦਾ ਬੇਟਾ ਸੀ ਲਾਲਾ ਖੁਸ਼ੀ ਰਾਮ। लाला खुशी राम का बेटा सी राजकुमार। तो मतलब कि हम सब इकट्ठे रहते थे, तो आना जाना हर चीज़, कोई किसी किस्म की तफरीक नहीं सी। ਅੱਛਾ ਜੀ। ਉੱਥੇ ਆਪਣੇ ਜੋ ਸਕੂਲੇ ਜਾਂਦੇ ਹੁੰਦੇ ਸੀ, ਆਪਣੇ ਕੋਲ ਟੀਚਰ ਦੇ ਨਾਂ ਦਾ, ਮਾਸਟਰ ਦੇ ਨਾਂ ਦਾ ਪਤਾ ਹੋਵੇ, ਸਟੂਡੈਂਟ ਜਿਹੜੇ ਕਲਾਸ ਫੈਲੋ ਸੀ ਉਹਨਾਂ ਦੇ अच्छा, ਨਾਂ ਦੱਸੋ। साडा स्कूल के नाम से इस्लामिया हाई स्कूल, ਜੀ। मोहल्ला नीले महल। ਅੱਛਾ। नीले महल इस करके कहते हैं कि मुगलिया दौर के विचों ਜਿਹੜੇ मकान बने हुए सी ना, ਉਹਨਾਂ ਦੇ ਨਕਸ਼ੋ ਨਵਾਰ ਮਕਾਨਾਂ ਦੇ ਉੱਤੇ ਹੈ ਸੀ। ਅੱਛਾ। ਹਾਂ, ਤੇ ਨੀਲੇ महल इस करके ਕਹਿੰਦੇ ਸੀ। ਤੇ ਟੀਚਰ ਜਿਹੜੇ ਸੀ, ਮੇਰਾ ਉਰਦੂ ਦਾ ਟੀਚਰ ਜਿਹੜਾ ਸੀ ਉਹ ਮੀਰਾ ਬਖਸ਼, ਅੰਗਰੇਜ਼ੀ ਦਾ ਟੀਚਰ ਜਿਹੜਾ ਸੀ ਗੋਹਰ ਅਲੀ, ਹੈਡਮਾਸਟਰ ਜਿਹੜਾ ਸੀ ਖਲੀਲ ਰਹਿਮਾਨ ਸੀ, ਔਰ ਬਾਕੀ ਮੁਸਲਮਾਨ ਬੱਚੇ ਸੀ ਸਾਰੇ ਉੱਥੇ। ਠੀਕ ਆ। ਸਿੱਖ ਹਿੰਦੂ ਜਿਹੜਾ ਉਹਨਾਂ ਦਾ ਸਕੂਲ ਅਲੱਗ ਸੀ। ਉਹ ਲਹਿਰਾ ਸਕੂਲ। ਹਾਂਜੀ, ਉਹ ਐਂਗਲੋ ਹਾਈ ਸਕੂਲ ਸੀ। ਅੱਛਾ ਜੀ। ਹਾਂਜੀ। ਉੱਦਾਂ ਆਪਣੇ ਮਹੱਲੇਦਾਰੀ ਵਿੱਚ ਸਿੱਖ ਜਾਂ ਹਿੰਦੂ ਜਿਹੜੀ ਆਪਣੀ ਭਾਈਚਾਰੇ ਦੇ ਲੋਕ ਰਹਿੰਦੇ ਹੁੰਦੇ ਸੀਗੇ? ਹਾਂ, ਲੇਕਿਨ ਸਾਡਾ ਜਿਹੜਾ ਮੁਹੱਲਾ ਸੀ ਨਾ, ਉਹਦੇ 'ਚ ਹਿੰਦੂ ਸਿੱਖ ਕੋਈ ਨਹੀਂ ਸੀ। ਅੱਛਾ। ਉਹਦੇ ਆਪੋਜ਼ਿਟ ਸਾਈਡ ਦੇ ਉੱਤੇ ਆਲੇ ਦੁਆਲੇ ਤਾਂ ਹੋਣਗੇ। ਆਲੇ ਦੁਆਲੇ ਹੈ ਸੀ। ਹਾਂਜੀ ਹਾਂਜੀ। ਕੋਈ ਯਾਦ ਆ ਉਹਨਾਂ ਦੇ ਨਾਂ? ਕੋਈ ਆਣ ਜਾਣ ਕਿਤੇ ਵਸੇਬ ਸਾਂਝੇ 'ਚ ਹੁੰਦਾ ਹੀ ਆ ਨਾ, ਹਾਂ ਹਾਂ। ਭਾਈਚਾਰਾ, ਕੋਈ ਬੰਦੇ ਆਉਂਦੇ ਜਾਂਦੇ ਕਮੀ ਖੁਸ਼ੀ ਤੇ। ਉਹ ਇੱਕ ਹਿੰਦੂ ਦਾ ਨਾਂ ਯਾਦ ਹੈ, ਉਹਦੀ ਆਟੇ ਦੀ ਮਸ਼ੀਨ ਸੀ, ਅੱਛਾ ਜੀ। ਭਾਈਆ ਭਾਈਆ ਕਰਕੇ ਕਹਿੰਦੇ ਸੀ। ਭਾਈਆ ਕਰਕੇ ਕਹਿੰਦੇ ਸੀ। ਹਾਂਜੀ, ਅੱਛਾ ਹਾਂ, ਭਾਈਏ ਦੀ ਮਸ਼ੀਨ। ਅੱਛਾ। ਤੇ ਬਾਕੀ ਹੋਰ ਸਾਰਿਆਂ ਨਾਲ ਸਲਾਮਦਾ ਹੁੰਦੀ ਰਹਿੰਦੀ ਸੀ। ਅੱਛਾ। ਹੁਣ ਤਾਂ ਪਿੰਡਾਂ ਥਾਵਾਂ ਦਾ ਜਾਂ ਸ਼ਹਿਰਾਂ ਦਾ ਬੜਾ ਜਿਹੜਾ ਫਰਕ ਆ, ਇੱਕ ਸ਼ਹਿਰ ਦਾ ਤਾਂ ਪਿੰਡ ਦਾ ਵਾਧੇ ਫਰਕ ਆ। ਹਾਂਜੀ। ਉਸ ਵਕਤ ਵੀ ਪਿੰਡਾਂ ਔਰ ਸ਼ਹਿਰਾਂ ਦਾ ਵਾਧੇ ਤੌਰ ਤੇ ਫਰਕ ਹੁੰਦਾ ਸੀ। ਨਹੀਂ ਇੰਨਾ ਕੋਈ ਨਹੀਂ। ਹਾਂ। ਹਾਂ, ਕੋਈ ਨਹੀਂ ਸੀ। ਪਿੰਡਾਂ ਵਰਗੇ ਸ਼ਹਿਰ ਹੁੰਦੇ ਸੀਗੇ। ਨਹੀਂ, ਉਹ ਪਿੰਡ ਜਿਹੜੇ ਸੀ ਉਹ ਇਸ ਤਰ੍ਹਾਂ ਦਾ ਨਹੀਂ ਸੀ। ਉਹ ਪਿੰਡ ਵਾਲਿਆਂ ਦਾ ਮਾਹੌਲ ਪਿੰਡ ਦੇ ਸੀ, ਸ਼ਹਿਰ ਵਾਲਿਆਂ ਦਾ ਮਾਹੌਲ ਸ਼ਹਿਰ ਦੇ ਵਿੱਚ ਸੀ। ਅੱਛਾ ਜੀ। ਹਾਂ, ਫਰਕ ਸੀਗਾ ਕਾਫੀ। ਤੁਸੀਂ ਸਾਨੂੰ ਜ਼ਰਾ ਉਸ ਵਕਤ ਦੀ ਸ਼ਹਿਰੀ ਜ਼ਿੰਦਗੀ ਦੀਆਂ ਸਹੂਲਤਾਂ ਦੱਸੋ ਵੀ ਉਸ ਟਾਈਮ ਕਿਹੜਾ ਮਤਲਬ ਕਿਹੜੀ ਤੁਹਾਨੂੰ ਸਹੂਲਤ ਮਿਲਦੀ ਸੀਗੀ ਹੁਣ ਦੇ ਲਿਹਾਜ਼ ਦੇ ਨਾਲ ਆਪਾਂ ਕੰਪੇਅਰ ਕਰੀਏ ਹਾਂ ਹਾਂ। ਤਾਂ ਉਸ ਵਕਤ ਕੀ ਸੀ ਤਾਂ ਹੁਣ ਕੀ ਆ? ਉਸ ਲਈ ਹੈ ਕਿ ਬੜੀ मतलब कि ਜ਼ਿੰਮੇਦਾਰੀ ਨਾਲ ਸਾਰੇ ਲੋਕ ਕੰਮ ਕਰਦੇ ਸੀ, ਔਰ मतलब कि ਕਿਸੇ ਕੋਈ ਤਫਰੀਕ ਨਹੀਂ ਸੀ, ਕੋਈ ਊਂਚ ਨੀਚ ਨਹੀਂ ਸੀ। ਸਲਾਮ ਅਲੈਕੁਮ ਵਾਲੇकुम सलाम। ਉਸ ਤੋਂ ਬਾਅਦ
ਕੋਈ ਗੱਲਬਾਤ ਨਹੀਂ ਹੁੰਦੀ ਸੀ। ਅੱਛਾ। ਹਾਂਜੀ, ਤੇ ਸਾਡੇ ਮੁਹੱਲੇ ਤੋਂ ਹਜ਼ਰਤ ਇਮਾਮ ਨਾਸਰੁद्दीन ਹੂੰ। ਥੋੜੀ ਦੂਰ ਸੀ ਤੇ ਮੈਂ ਜੁਮਾ ਉੱਥੇ ਹੀ ਪੜ੍ਹਦਾ ਸੀ ਜਾ ਕੇ। ਅੱਛਾ ਜੀ। ਹਾਂ, ਤੇ ਉਹ ਹਿੰਦੂਆਂ ਦੇ ਮੁਹੱਲੇ ਦੇ ਵਿੱਚ ਹੀ ਗੁਜ਼ਰ ਕੇ ਜਾਈ ਸੀ। ਹੂੰ। ਹਾਂਜੀ, ਤੇ ਜਦੋਂ ਉਹਨਾਂ ਦੇ ਮਹੱਲੇ 'ਚੋਂ ਲੰਘਦੇ ਸੀਗੇ, ਕੋਈ ਕਿਸੇ ਕਿਸਮ ਦਾ ਰੋਕਥਾਮ ਜਾਂ ਕੋਈ ਭਾਈਚਾਰੇ ਨੇ ਮੁਹੱਬਤ ਨਾਲ ਹਾਂ, ਜਾਂਦੇ ਕੋਈ ਤਫਰੀਕ ਨਹੀਂ ਸੀ, ਕੋਈ ਕੋਈ ਤਫਰੀਕ ਤਫਰੀਕ ਨਹੀਂ ਸੀ। ਹਾਂਜੀ, ਤੇ ਬਾਕੀ ਜਲੰਧਰ ਰੇਲਵੇ ਸਟੇਸ਼ਨ ਤੋਂ ਲੈ ਕੇ ਕਪੂਰਥਲੇ ਦੇ ਸਬਜ਼ੀ ਮੰਡੀ ਤੱਕ ਜੋ ਵੀ ਰਸਤੇ ਦੇ ਵਿੱਚ ਆਉਂਦੇ ਹਨ ਉਹ ਸਭ ਮੈਨੂੰ ਯਾਦ ਹੈ। ਅੱਛਾ। ਹਾਂ, ਰੇਲਵੇ ਰੋਡ ਤੇ ਕਾਜ਼ੀ ਦਾ ਸਿਨੇਮਾ ਸੀ। ਅੱਛਾ ਜੀ। ਤੇ ਦੱਸੋ ਉਹ ਸਾਰੀਆਂ ਗੱਲਾਂ ਬਾਤਾਂ। ਹਾਂਜੀ, ਉਸ ਤੋਂ ਬਾਅਦ ਫਿਰ ਇਹ ਮੁਹੱਲਾ ਢੰਨ ਆਉਂਦਾ ਸੀ, ਹੂੰ। ਉਹ ਦਰਿਆ ਵਹਿੰਦਾ ਸੀ। ਫਿਰ ਖਵਾਜਾ ਲਿਆਸ ਦੀ ਕੋਠੀ ਸੀ, ਹੂੰ। ਤੇ ਉਸ ਤੋਂ ਬਾਅਦ ਫਿਰ ਹੁਸ਼ਿਆਰਪੁਰ ਦਾ ਅੱਡਾ ਆਉਂਦਾ ਸੀ, ਮਾਈ ਹੀਰਾ ਗੇਟ। ਮਾਈ ਹੀਰਾ ਗੇਟ। ਹੀਰਾ ਗੇਟ ਅੱਛਾ। ਬੜਾ ਮਸ਼ਹੂਰ ਸੀ। ਅੱਛਾ। ਉਸ ਤੋਂ ਬਾਅਦ ਫਿਰ ਸ਼ੀਤਲਾ ਮੰਦਿਰ, ਹਾਂ ਹਾਂ ਸ਼ੀਤਲਾ ਮੰਦਿਰ ਦੇ ਨਾਲ ਨੀਲੇ ਮਹਿਲ, ਹਾਂ ਤੇ ਉਸ ਤੋਂ ਬਾਅਦ ਫਿਰ ਇੱਕ ਚਤਰਾ ਟਾਕੀ ਸਿਨੇਮਾ ਸੀ। ਹਾਂ ਹਾਂ। ਉਸ ਤੋਂ ਬਾਅਦ ਫਿਰ ਅੱਗੇ ਆਈਏ ਤੇ ਉਹ ਮਸ਼ਹੂਰ ਸੀ ਚੂੜਿਆਂ ਦਾ ਦਰਵਾਜ਼ਾ, ਕਿਉਂਕਿ ਉਹਦੇ ਅੰਦਰ ਚੂੜੇ ਰਹਿੰਦੇ ਸੀ, ਅੱਛਾ। ਲੇਕਿਨ ਅੱਜ ਕੱਲ੍ਹ ਉਹਦਾ ਨਾਮ ਪਾਲਕੀ ਦਰਵਾਜ਼ਾ। ਠੀਕ ਆ। ਤੇ ਉਸ ਤੋਂ ਬਾਅਦ ਫਿਰ ਅਸਾਂ ਆਈਏ ਤੇ ਅੱਗੇ ਫਿਰ ਸਾਡਾ ਮੁਹੱਲਾ ਆ ਜਾਂਦਾ ਜੀ। ਹਾਂ, ਤੇ ਉਹ ਸਾਰਾ ਪੈਦਲ ਅਸਾਂ ਫਿਰਿਆ, ਹਰ ਚੀਜ਼ ਯਾਦ ਹੈ। ਹਾਂ, ਸ਼ਹਿਰਾਂ ਦੇ ਮਕਾਨ ਉਦੋਂ ਪੱਕੇ ਹੁੰਦੇ ਸੀ ਜਾਂ ਕੱਚੇ ਹੁੰਦੇ ਸੀ? ਪੱਕੇ ਮਕਾਨ ਸੀ। ਪੱਕੇ ਮਕਾਨ। ਹਾਂਜੀ, ਹਾਂਜੀ। ਆ ਬਿਜਲੀ ਦੀਆਂ ਸਹੂਲਤਾਂ, ਗੈਸ ਦੀਆਂ ਸਹੂਲਤਾਂ ਤਾਂ ਨਹੀਂ ਉਦੋਂ ਹੋਣੀਆਂ? ਨਹੀਂ ਜੀ, ਨਹੀਂ, ਬਿਲਕੁਲ ਨਹੀਂ, ਬਿਲਕੁਲ ਨਹੀਂ। ਹਾਂ, ਉਹ ਇੰਨੀਆਂ ਸਹੂਲਤਾਂ ਨਹੀਂ ਸੀ ਜਿੰਨੀਆਂ ਅੱਜ ਹੈ। ਆਪਣੀ ਚਲੋ ਤਾਂ ਰਹਿ ਸ਼ਹਿਰ ਦੀ ਸੀਗੀ, ਆਪਣੀ ਰਿਸ਼ਤੇਦਾਰੀਆਂ ਕਿਹੜੇ ਕਿਹੜੇ ਪਿੰਡਾਂ 'ਚ ਸੀ ਅੱਗੇ? ਸਾਡੇ ਮੇਰੀ ਵਾਈਫ ਜਿਹੜੀ ਹੈ ਨਾ, ਇਹਨਾਂ ਇਹ ਜ਼ਿਮੀਦਾਰ ਸੀ। ਜੀ। ਇਹਨਾਂ ਦਾ ਨਕੋਦਰ ਦੇ ਅੱਡੇ ਤੋਂ ਜਾ ਕੇ ਇਹਨਾਂ ਦੀ ਜ਼ਮੀਨ ਸੀ, ਹੂੰ। ਖੇਤੀਬਾੜੀ ਕਰਦੇ ਸੀ, ਉੱਥੇ ਇਹਨਾਂ ਦਾ ਖੂਹ ਸੀ, ਹਰ ਕਿਹੜੇ ਚੀਜ਼। ਪਿੰਡ ਵਿੱਚ? ਦਰਅਸਲ ਉਹ ਸ਼ਹਿਰ ਦੇ ਵਿੱਚ ਹੀ ਆਉਂਦਾ। ਸ਼ਹਿਰ 'ਚ ਹੀ ਆ। ਹਾਂ, ਨਕੋਦਰ ਦਾ ਅੱਡਾ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਫਿਰ ਰੈਨਿਕ ਬਾਜ਼ਾਰ ਹੈ, ਜਲੰਧਰ ਸ਼ਹਿਰ, ਆਲੀ ਮੁਹੱਲਾ। ਨਹੀਂ, ਆਪਣੇ ਨਾਨਕੇ ਫੁੱਫੀਆਂ ਇਹ ਕਿਹੜੇ ਪਿੰਡਾਂ 'ਚ ਸੀਗੀਆਂ ਕਿ ਰਿਸ਼ਤੇਦਾਰੀਆਂ ਹੁੰਦੀਆਂ ਨਾ ਬੰਦਿਆਂ ਦੀਆਂ? ਹਾਂਜੀ, ਸਾਡੀ ਸਿਰਫ ਇੱਕੋ ਰਿਸ਼ਤੇਦਾਰੀ ਸੀ, ਸਲੈਂਪਰ ਪਿੰਡ ਦਾ ਸਲੈਂਪਰ ਹੈ ਜੀ। ਸਲੀਮਪੁਰ ਸਿੱਧੂਆਂ? ਸਲੈਂਪਰ, ਸਿਰਫ ਸਲੈਂਪਰ ਸੀ। ਅੱਛਾ। ਹਾਂ, ਤੇ ਉੱਥੇ ਸਿਰਫ ਮੇਰੀ ਇਹ ਵਾਲਦਾ ਦੀ ਕਜ਼ਨ ਰਹਿੰਦੀ ਸੀ ਉੱਥੇ। ਜੀ। ਉਹ ਕਦੀ ਕਦੀ ਅਸਾਂ ਮਿਲਣ ਜਾਈਦਾ ਸੀ ਉਹਨਾਂ ਨੂੰ। ਠੀਕ ਆ। ਹਾਂਜੀ, ਉਦੋਂ ਤਾਂ ਬੜੀ ਗੱਲ ਹੁੰਦੀ ਹੈ ਵੀ ਪਿੰਡ ਵਾਲੇ ਖੁਸ਼ ਹੁੰਦੇ ਵੀ ਸਾਡੇ ਸ਼ਹਿਰੀ ਬੰਦੇ ਆ ਗਏ ਹੈ। ਹਾਂਜੀ। ਹੁਣ ਤਾਂ ਹੈ ਐਡਾ ਨਹੀਂ ਹੈ। ਬੜਾ ਪਿਆਰ, ਬੜੀ ਮੁਹੱਬਤ, ਬੜਾ ਖਲੂਸ ਹੁੰਦਾ ਸੀ। ਹਾਂ। ਹਾਂ, ਬਹੁਤ ਅੱਛਾ ਸੀ। ਅੱਛਾ ਅੱਛਾ। ਤੇ ਲੇਕਿਨ ਉਹ ਚੀਜ਼ ਅੱਜ ਕੱਲ੍ਹ ਹੈ ਨਹੀਂ। ਉੱਥੇ ਆਪਾਂ ਆਪਣੇ ਜਦੋਂ ਜਲੰਧਰ ਰਹਿੰਦੇ ਹੁੰਦੇ ਸੀਗੇ, ਉਰਦੂ ਬੋਲਦੇ ਹੁੰਦੇ ਸੀ ਜਾਂ ਪੰਜਾਬੀ ਬੋਲਦੇ ਹੁੰਦੇ ਸੀ? ਪੰਜਾਬੀ। ਪੰਜਾਬੀ। ਹਾਂਜੀ, ਠੀਕ ਆ। ਹੁਣ ਤੁਸੀਂ ਕਿਤੇ ਕਿਤੇ ਮਾਰਦੇ ਆ ਸਾਈਡ ਉਰਦੂ ਵੱਲ ਨੂੰ, ਹਾਂਜੀ। ਮੈਂ ਤਾਂ ਪੁੱਛਿਆ, ਮੈਂ ਕਿਹਾ ਹੋ ਸਕਦਾ ਪਿਛਲੀ ਨਹੀਂ, ਪੰਜਾਬੀ, ਠੇਠ ਪੰਜਾਬੀ। ਬਲਕਿ ਬਾਅਦ ਬਾਅਦ ਮੈਂ ਜਿਸ ਵੇਲੇ ਗੱਲਾਂ ਕਰਦਾ ਨਾ, ਹਾਂ। ਤੇ ਉਸ ਤੱਕ ਸਿੱਖ ਬਰਾਦਰੀ ਜਾਂ ਹੋਰ ਉਹ ਜਾਣ ਜਾਂਦੇ ਵੀ ਤੁਸੀਂ ਜਲੰਧਰ ਦੇ ਹੋ, ਮੈਂ ਕਿਹਾ ਹਾਂ ਮੈਂ ਜਲੰਧਰ ਦਾ। ਦੁਆਬੇ ਦੀ ਜਰਾ ਬੋਲੀ ਦੀ ਦੁਆਬਾ ਪਿੱਛੇ ਜਲੰਧਰ। ਹਾਂਜੀ। ਹਾਂ, ਅੱਛਾ, ਫਿਰ ਜਦੋਂ 47 ਦਾ ਟਾਈਮ ਆਇਆ, ਅਜਾੜਾ ਪਿਆ, ਹਾਂਜੀ। ਉਹਦੀ ਸਾਨੂੰ ਦੱਸੋ ਵੀ ਉਹ ਕਿਸ ਤਰ੍ਹਾਂ ਆਪਾਂ ਉੱਠ ਕੇ ਆਏ? ਉਹ ਫਿਰ ਜਿਸ ਵੇਲੇ ਅਸਾਂ ਘਰੋਂ ਨਿਕਲੇ ਆ ਨਾ, ਇਹ ਪਤਾ ਸ਼ੁਰੂਆਤ, ਕਿੱਦਾਂ ਲੱਗਾ ਆਪਾਂ ਨੂੰ? ਉਹ ਐਲਾਨ ਹੋ ਗਿਆ ਸੀ ਕਿ 14 ਅਗਸਤ ਨੂੰ ਅੱਛਾ। ਕਿ ਪਾਰਟੀਸ਼ਨ ਹੋ ਗਈ ਹੈ, ਹਾਂ। ਔਰ ਤੇ ਮਤਲਬ ਕਿ ਉਸੇ ਵੇਲੇ ਹੀ ਫਿਰ ਕਤਲ ਵਗਾਰੇ ਸ਼ੁਰੂ ਹੋ ਗਏ। ਤੁਸੀਂ ਕਿਉਂਕਿ ਸ਼ਹਿਰਾਂ ਦੇ ਵਿੱਚ ਰਹਿਣ ਸਹਿਣ ਸੀ ਆਪਣਾ, ਇਹ ਐਲਾਨ ਤੋਂ ਪਹਿਲੇ ਤੁਹਾਨੂੰ ਕੀ ਮਾਲੂਮਾਤ ਸੀ ਇਹਦੇ ਮੁਤਲਕ ਵੀ ਜਿਹੜੀ ਪਾਰਟੀਸ਼ਨ ਹੋਣੀ ਆ, ਪਾਕਿਸਤਾਨ ਬਣਨਾ ਆ, ਉਹਦੇ ਬਾਰੇ ਤੁਹਾਨੂੰ ਕੀ ਮਾਲੂਮਾਤ ਸੀ? ਮਾਲੂਮਾਤ ਇਹੋ ਸੀ ਕਿ ਉਸ ਵੇਲੇ ਕੁਝ ਦੋਸਤ ਜਿਹੜੇ ਸੀ ਆ ਕੇ ਦੱਸਦੇ ਸੀ ਵੀ ਇਹ ਪਾਕਿਸਤਾਨ ਹੁਣ ਬਣਨੇ ਵਾਲਾ ਜੀ। ਤੇ ਫਿਰ ਜਿਸ ਵੇਲੇ ਐਲਾਨ ਹੋਇਆ, ਫਿਰ ਉਸ ਤੋਂ ਬਾਅਦ ਅਸਾਂ ਪਾਕਿਸਤਾਨ ਬਣਨ ਵਾਲਾ ਇਹ ਦੱਸਦੇ ਸੀ ਤੁਹਾਨੂੰ ਕਿ ਪਾਕਿਸਤਾਨ ਬਣ ਜਾਣਾ। ਹਾਂ, ਪਾਕਿਸਤਾਨ ਕਿਸ ਤਰ੍ਹਾਂ ਤੇ ਬਣਨਾ ਇਹਦੇ ਬਾਰੇ ਮਾਲੂਮਾਤ ਸੀ? ਪਾਕਿਸਤਾਨ ਇਸ ਕਰਕੇ ਬਣਨਾ ਕਿ ਅਸਾਂ ਹਿੰਦੂਆਂ ਦੇ ਕਲਚਰ 'ਚ ਰਹਿ ਨਹੀਂ ਸਕਦੇ। ਹਾਂ। ਹਿੰਦੂਆਂ ਦਾ ਕਲਚਰ ਹੋਰ ਹੈ, ਸਾਡਾ ਮੁਸਲਮਾਨਾਂ ਦਾ ਹੋਰ ਹੈ। ਨਹੀਂ, ਉਹ ਤਾਂ ਠੀਕ ਆ, ਹਾਂ, ਲੇਕਿਨ ਇੱਕ ਪਤਾ ਸੀ ਨਾ ਵੀ ਪਾਕਿਸਤਾਨ ਬਣਨਾ, ਇਹ ਤੁਹਾਡੇ ਜ਼ਿਹਨ 'ਚ ਹੈਗਾ ਸੀ ਕਿ ਜਿੱਥੇ ਅਸੀਂ ਬੈਠੇ ਆ ਸਾਨੂੰ ਸਾਰਾ ਛੱਡ ਕੇ ਜਾਣਾ ਪੈਣਾ? ਬਿਲਕੁਲ ਠੀਕ ਹੈ, ਜ਼ਿਹਨ ਦੇ ਵਿੱਚ ਹੈ ਸੀ ਕਿ ਅਸਾਂ ਇੱਕ ਦਿਨ ਇਹ ਛੋੜ ਕੇ ਜਾਣਾ ਜੀ, ਜੀ। ਕਿਉਂਕਿ ਪਾਕਿਸਤਾਨ ਬਣ ਗਿਆ, ਅਸਾਂ ਪਾਕਿਸਤਾਨ ਜਾ ਕੇ ਰਹਿਣਾ ਜੀ। ਹਾਂ, ਤੇ ਕੁਝ ਲੋਕ ਹੈ ਪੰਜਾਬ ਦੇ ਵਿੱਚ ਨਹੀਂ, ਇੱਧਰ ਉੱਤਰ ਪ੍ਰਦੇਸ਼ ਜਾਂ ਦਿੱਲੀ ਵਾਲੇ ਇੱਧਰ ਉੱਧਰ ਲੋਕ ਉੱਧਰ ਰਹਿ ਗਏ ਸੀ, ਉਹ ਨਹੀਂ ਆਏ, ਤੇ ਅੱਜ ਕੱਲ੍ਹ ਉਹ ਪਰੇਸ਼ਾਨ ਹੈ, ਪਰੇਸ਼ਾਨੀ 'ਚ ਪਏ। ਤੇ ਅਸਾਂ ਫਿਰ ਸਾਰੀ ਬਰਾਦਰੀ ਜਿੰਨੀ ਹੈ ਨਾ, ਉਹ ਸਭ ਲੈਲਪੁਰ ਆ ਗਈ ਸੀ, ਉਸ ਵੇਲੇ ਲੈਲਪੁਰ ਨਾਲ ਸੀ। ਆਪਾਂ ਉੱਥੇ ਆਪਣੇ ਘਰੋਂ ਜਦੋਂ ਉੱਠੇ, ਉਹ ਸਾਰੀ ਮੈਨੂੰ ਦੱਸੋ ਗੱਲਬਾਤ, ਕਿਸ ਤਰ੍ਹਾਂ ਆਪਾਂ ਲਾਹੌਰ ਤੱਕ ਪਹੁੰਚੇ, ਕਿੰਨੇ ਦਿਨਾਂ 'ਚ ਪਹੁੰਚੇ ਆਪਾਂ? ਅਸਾਂ ਜਿਸ ਵੇਲੇ ਘਰੋਂ ਨਿਕਲੇ ਆ ਨਾ, ਤੇ ਕਪੂਰਥਲੇ ਦੇ ਅੱਡੇ ਆਏ ਆ, ਉਸ ਬਾਅਦ ਫਿਰ ਨਕੋਦਰ ਦੇ ਅੱਡੇ ਆਏ ਆ,
ਉਸ ਤੋਂ ਬਾਅਦ ਪਤਾ ਚੱਲਿਆ ਕਿ ਪਿੰਡ ਹੁਸੈਨਪੁਰਾ ਹੁਸੈਨਪੁਰਾ ਉੱਥੇ ਅਸੀਂ ਜਾ ਕੇ ਠਹਿਰੇ ਹਾਂ। ਠੀਕ ਹੈ 2 ਦਿਨ ਉੱਥੇ ਰਹੇ ਹਾਂ। ਫਿਰ ਉਸ ਤੋਂ ਬਾਅਦ ਐਲਾਨ ਹੋਇਆ ਕਿ ਜਲੰਧਰ ਛਾਉਣੀ ਤੋਂ ਇੱਕ ਕਾਫਲਾ ਜਾ ਰਿਹਾ ਜੀ। ਅਸਾਂ ਫਿਰ ਉਹ ਕਾਫਲੇ ਦੇ ਵਿੱਚ ਸ਼ਾਮਲ ਹੋ ਗਏ, ਜਿਹੜੇ ਕਿ 12-13 ਬਲੂਚੀ ਜੀਪਾਂ ਦੇ ਨਾਲ ਅਸਲੇ ਦੇ ਨਾਲ ਹੈ ਸੀ। ਅਸਾਂ ਫਿਰ ਉਹ ਕਾਫਲੇ ਦੇ ਵਿੱਚ ਚੱਲੇ ਜੀ। ਠੀਕ ਹੈ ਜਲੰਧਰ ਜਿਸਲੇ ਸਬਜ਼ੀ ਮੰਡੀ ਆਈ ਹੈ ਨਾ, ਤੇ ਮੈਂ ਇੱਕ ਮੇਰੇ ਮਾਮੂ ਸੀ ਅੱਲਾ ਜੰਨੇ ਸੀ, ਫਿਰ ਉਹਨਾਂ ਦਾ ਟਾਂਗਾ ਸੀ। ਉਹ ਮੈਨੂੰ ਕਹਿਣ ਲੱਗੇ ਵੀ ਇਹ ਟਾਂਗਾ ਆਸਤਾ ਆਸਤਾ ਚੱਲ ਰਿਹਾ ਸੀ। ਮੈਨੂੰ ਕਹਿੰਦੇ ਵੀ ਬਹਿ ਜਾ। ਮੈਂ ਪਾਏਦਾਰ ਨੇ ਪੈਰ ਰੱਖਿਆ, ਲੇਕਿਨ ਉਹ ਸਲਿਪ ਹੋ ਗਿਆ ਔਰ ਟਾਂਗਾ ਜਿਹੜਾ ਮੇਰੀ ਲਾਦੀ ਉੱਤੋਂ ਦੀ ਲੰਘ ਗਿਆ। ਹਾਂ ਮੈਂ ਫਿਰ ਪਰੇਸ਼ਾਨੀ 'ਚ ਰਹੀ। ਪਹਿਲਾਂ ਸਾਡਾ ਕਾਫਲਾ ਕਰਤਾਰਪੁਰ ਸੀ, ਅੱਜ ਕੱਲ੍ਹ ਜਿਹੜੇ ਕਰਤਾਰਪੁਰ ਰਾਹਦਾਰੀ ਹੈ ਨਾ, ਉੱਥੇ ਠਹਿਰੇ ਹਾਂ। ਉਸ ਤੋਂ ਬਾਅਦ ਫਿਰ ਅਸੀਂ ਦਰਿਆਏ ਬਿਆਸ 'ਤੇ ਚਲੇ ਗਏ। ਦਰਿਆਏ ਬਿਆਸ ਤੋਂ ਇੱਕ ਪਿੰਡ ਹੈ ਸੀ ਖਲਚੀਆਂ, ਉੱਥੇ ਖਲਚੀਆਂ ਠਹਿਰੇ ਹਾਂ। ਅਤੇ ਜਿਸ ਵੇਲੇ ਗਏ ਹਾਂ ਅਤੇ ਉਹ ਤਾਜ਼ੇ ਆਟੇ ਗੁੰਨੇ ਹਾਂਡੀਆਂ ਬਣਾਈਆਂ, ਉਹ ਲੋਕ ਛੋੜ ਕੇ ਚਲੇ ਗਏ ਸੀ। ਅਸਾਂ 2 ਦਿਨ ਉੱਥੇ ਰਹੇ। ਉਸ ਤੋਂ ਬਾਅਦ ਫਿਰ ਅਸਾਂ ਬਾਘਾ ਬਾਰਡਰ ਦੀ ਤਰਫ ਆਏ। ਆਪਾਂ ਜਦੋਂ ਆਪਣੇ ਪਿੰਡੋਂ ਨਿਕਲੇ ਸੀਗੇ, ਹਾਂਜੀ ਸ਼ਹਿਰੋਂ ਸਮਾਨ ਕਿੰਨਾ ਕੁ ਚੱਕਿਆ ਸੀ ਸ਼ਹਿਰੋਂ? ਕੁਛ ਵੀ ਨਹੀਂ, ਹਾਂ ਖਾਲੀ ਹੱਥ। ਅੱਛਾ ਹਾਂ ਖਾਲੀ ਹੱਥ, ਸਿਰਫ ਇਹ ਲਿਬਾਸ ਹੀ ਪਾਇਆ ਸੀ, ਹੋਰ ਕੁਛ ਨਹੀਂ ਸੀ। ਜਿਹੜੇ ਜਾਨਵਰ ਵਗੈਰਾ ਸੀ ਉਹਨਾਂ ਦੀ ਉਹ ਖੂੰਟੇ ਤੋਂ ਅਸਾਂ ਰੱਸੇ ਖੋਲ੍ਹ ਦਿੱਤੇ ਤਾਂ ਕਿ ਪਸ਼ੂ ਰੱਖੇ ਸੀ ਆਪਾਂ ਉੱਥੇ? ਹਾਂਜੀ ਗਾਂ ਸੀ, ਮੈਂ ਸੀ। ਅੱਛਾ ਹਾਂਜੀ ਇਹ ਬੜਾ ਅੱਛਾ ਮਾਹੌਲ ਸੀ। ਔਰ ਹਿੰਦੂ ਵੀ ਸਾਡੇ ਆ ਕੇ ਦੁੱਧ ਵਗੈਰਾ ਲੈ ਕੇ ਜਾਂਦੇ ਸੀ। ਠੀਕ ਹੈ ਇੰਨਾ ਇਤਵਾਰ ਸੀ। ਉਹ ਹਿੰਦੂ ਨੇ ਇੱਕ ਬੁੱਕ ਰੱਖੀ ਹੋਈ ਸੀ, ਉਹਦੇ 'ਚ ਆਪਣੀ ਜ਼ੁਬਾਨ ਦੇ ਵਿੱਚ ਸੰਸਕ੍ਰਿਤ ਦੇ ਵਿੱਚ ਹਾਂਜੀ ਹਾਂਜੀ ਉਹ ਲਿਖਦਾ ਸੀ ਵੀ ਇੰਨੀਆਂ ਗੜਵੀਆਂ ਇੰਨੀਆਂ ਗੜਵੀਆਂ, ਸਾਨੂੰ ਕੋਈ ਪਤਾ ਨਹੀਂ ਉਹਦੀ ਇਮਾਨਦਾਰੀ ਦੇ ਉੱਤੇ। ਔਰ ਉਹ ਠੀਕ ਰਹੇ, ਉਹਨੇ ਕੋਈ ਗਲਤ ਬਿਆਨੀ ਨਹੀਂ ਕੀਤੀ। ਉਦੋਂ ਵੀ ਦੁੱਧ 'ਚ ਪਾਣੀ ਪੂਣੀ ਪਾ ਲੈਂਦੇ ਸੀ ਲੋਕ? ਨਹੀਂ ਹਰ ਇੱਕ ਚੀਜ਼ ਮਿਲਦੀ ਸੀ। ਅੱਛਾ ਹਾਂ ਇੱਥੇ ਤੱਕ ਕਿ ਆਪਣਾ ਜਲੰਧਰ ਦਾ ਜਿਹੜਾ ਪਾਣੀ ਹੈ ਨਾ, ਉਹ ਦੇਸੀ ਘਿਓ ਦੇ ਬਰਾਬਰ ਹੈ। ਹਾਂਜੀ ਇੱਥੇ ਹੀ ਸੁਣਿਆ। ਬੜਾ ਮਿੱਠਾ ਪਾਣੀ, ਬਹੁਤ ਅੱਛਾ। ਕਹਿੰਦੇ ਲੱਕੜਾਂ ਹਜਮ ਕਰ ਦਿੰਦਾ ਹੈ। ਹਾਂਜੀ ਹਾਂ ਬਿਲਕੁਲ ਠੀਕ। ਏਦਾਂ ਹੀ ਹੈ ਜੀ। ਯਾਨੀ ਹੁਣ ਤਾਂ ਲੋਕ ਬਥੇਰਾ ਪਾਣੀ ਪੂਣੀ ਪਾ ਲੈਂਦੇ ਆ, ਹਾਂ ਬਹੁਤ ਜ਼ਿਆਦਾ ਹੁਣ ਤਾਂ ਵਧਾ ਲੈਂਦੇ ਆ। ਮਿਲਾਵਟ। ਹੁਣ ਤੇ ਮਿਲਾਵਟ ਹੀ ਮਿਲਾਵਟ ਹੈ, ਕੋਈ ਚੀਜ਼ ਖਾਲਸ ਮਿਲ ਨਹੀਂ ਰਹੀ। ਹਾਂ। ਉਦੋਂ ਅਸਲ 'ਚ ਦੁੱਧ ਹੀ ਘੱਟ ਹੁੰਦੇ ਸੀ ਨਾ, ਤੇ ਘਰਾਂ 'ਚ ਹੀ ਦੁੱਧ ਇਸਤੇਮਾਲ ਹੁੰਦਾ ਸੀ। ਪਾਣੀ ਪਾ ਕੇ ਕੀ ਕਰਨਾ ਸੀ। ਹੁਣ ਦੁੱਧ ਹੀ ਬਹੁਤੇ ਹੋ ਗਏ ਆ। ਹੁਣ ਤਾਂ ਪਾਣੀ ਵਾਲਾ ਵੀ ਲੱਭ ਜਵੇ ਚੰਗੀ ਗੱਲ ਆ, ਹੁਣ ਤਾਂ ਪਾਊਡਰ ਪਾ ਕੇ ਬਣਾਈ ਹੋਰ ਤਰ੍ਹਾਂ ਜਾਂਦੀ। ਟੋਟਲੀ ਮਤਲਬ ਕਿ ਹਰ ਚੀਜ਼ ਚੇਂਜ ਹੋ ਗਈ ਜੀ। ਜੀ ਇੱਥੇ ਮਤਲਬ ਕਿ ਉਸ ਵੇਲੇ ਖਾਲਿਸ ਲੋਕ ਹੀ ਸੀਗੇ, ਇਮਾਨਦਾਰੀ, ਨੇਕ ਨੀਅਤੀ, ਸੱਚ ਬੋਲਣਾ, ਝੂਠ ਨਹੀਂ ਬੋਲਣਾ, ਕਰਪਸ਼ਨ ਦਾ ਨਾਂ ਹੀ ਕੋਈ ਨਹੀਂ ਹੁੰਦਾ ਸੀ। ਤੇ ਇੱਥੇ ਆ ਕੇ ਹਰ ਚੀਜ਼ ਅਸਲ 'ਚ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਚੀਜ਼ ਆਪਾਂ ਖਰੀਦਦੇ ਆ ਲੈਨੇ ਆ, ਉਹਦਾ ਨਾਂ ਆ, ਅਸਲ 'ਚ ਉਹ ਚੀਜ਼ ਨਹੀਂ ਹੁੰਦੀ। ਉਸ ਨਾਂ ਤੇ ਸੇਲ ਹੁੰਦੀ ਆ। ਜਿੱਦਾਂ ਆਪਾਂ ਕਹਿ ਲਓ ਘੇ ਆ, ਉਹ ਘੇ ਵੀ ਪਤਾ ਨਹੀਂ ਕਾਹਦਾ ਬਣਾ ਉਹ ਟਿੱਕੀਆਂ ਵੇਚੀ ਜਾਂਦੇ ਆ ਹੈ, ਤੇ ਉਹ ਘੇ ਦੇ ਨਾਂ ਤੇ ਘੇ ਨਹੀਂ ਵਿਕਦਾ, ਕੁਝ ਕੈਮੀਕਲ ਹੀ ਬਣਾ ਕੇ ਨਾ ਉਹ ਵੇਚੀ ਜਾਂਦੇ। ਬਿਲਕੁਲ ਠੀਕ ਹੈ, ਇਸੇ ਤਰ੍ਹਾਂ ਹੀ ਹੈ। ਹਰ ਚੀਜ਼ ਦੇ ਵਿੱਚ ਮਿਲਾਵਟ ਹੈ। ਲੇਕਿਨ ਅਸਾਂ ਜਿੱਥੇ ਰਹਿੰਦੇ ਹਾਂ ਲੰਡਨ, ਉੱਥੇ ਹਰ ਚੀਜ਼ ਖਾਲਸ ਮਿਲਦੀ, ਕੋਈ ਮਿਲਾਵਟ ਨਹੀਂ। ਬਾਕਾਇਦਾ ਮੁਨੱਜ਼ਮ ਲੋਕ ਆ, ਉਹਨਾਂ ਦੇ ਕੋਲ ਕਾਨੂੰਨ ਕਾਇਦਾ ਉਹ ਫਾਲੋ ਵੀ ਕਰਦੇ ਆ। ਹਾਂ ਬਿਲਕੁਲ ਬਿਲਕੁਲ। ਮਤਲਬ ਕਿ ਸਾਡੇ ਇਹ ਅੱਧੇ ਕੰਮ ਜਿਹੜੇ ਸਾਡੇ ਘਰ ਬੈਠੇ ਆ ਫੋਨ ਦੇ ਉੱਤੇ ਹੀ ਹੋ ਜਾਂਦੇ ਜੀ। ਔਰ ਇੱਥੇ ਜਿੰਨਾ ਇੱਕ ਪੈਸੇ ਨਾ ਦਿਓ, ਰਿਸ਼ਵਤ ਨਾ ਦਿਓ, ਕੰਮ ਨਹੀਂ ਹੁੰਦਾ। ਤੁਸੀਂ ਜਦੋਂ ਆਏ ਆ ਵੀ ਆਪਣੇ ਰਾਹ ਦੇ ਵਿੱਚ ਕੋਈ ਵੱਢ ਟੁੱਕ ਜਾਂ ਕੋਈ ਕਿਸੇ ਦਾ ਮਸਲਾ ਮਸਾਇਲ ਤਾਂ ਨਹੀਂ ਆਪਣਾ ਬਣਿਆ? ਨਹੀਂ ਜੀ ਨਹੀਂ ਬਿਲਕੁਲ ਨਹੀਂ। ਅਸਾਂ ਅੰਮ੍ਰਿਤਸਰ ਦੇ ਵਿੱਚੋਂ ਨਿਕਲੇ ਆ ਨਾ, ਤੇ ਸਿੱਖਾਂ ਦੀਆਂ ਟੋਲੀਆਂ ਸੀ, ਸਿੱਖ ਹੀ ਸਿੱਖ ਨਜ਼ਰ ਆ ਰਹੇ ਸੀ। ਲੇਕਿਨ ਅੱਲਾ ਦੀ ਮਿਹਰਬਾਨੀ ਨਾਲ ਅਸਾਂ ਆਸਾਨੀ ਨਾਲ ਬਾਘਾ ਬਾਰਡਰ ਤੇ ਪਹੁੰਚ ਗਏ। ਹਾਂਜੀ ਠੀਕ ਹੈ। ਜਦੋਂ ਆਪਾਂ ਇੱਥੇ ਪਾਕਿਸਤਾਨ ਪਹੁੰਚੇ ਉਦੋਂ ਕੀ ਫੀਲਿੰਗ ਸੀ ਆਪਣੀ? ਅਸਾਂ ਪਾਕਿਸਤਾਨ ਜਿਸ ਵੇਲੇ ਪਹੁੰਚੇ ਆ, ਤੇ ਸਾਡੇ ਕੁਛ ਲੋਕ ਕਹਿ ਰਹੇ ਸੀ ਕਿ ਲਾਹੌਰ ਹੀ ਠਹਿਰਨਾ, ਲੇਕਿਨ ਸਾਡੇ ਬਜ਼ੁਰਗ ਜਿਹੜੇ ਸੀ, ਸਾਡੇ ਮਾਮੂ, ਉਹ ਪਾਰਟੀਸ਼ਨ ਤੋਂ ਪਹਿਲੇ ਲੈਲਪੁਰ ਆਉਂਦੇ ਸੀ, ਘੋੜਿਆਂ ਵਗੈਰਾ ਦਾ ਬਿਜ਼ਨਸ ਵਗੈਰਾ ਕਰਦੇ ਸੀ, ਤੇ ਉਹਨਾਂ ਨੂੰ ਪਤਾ ਸੀ ਲੈਲਪੁਰ ਦਾ। ਉਹ ਕਹਿੰਦੇ ਅਸਾਂ ਲੈਲਪੁਰ ਹੀ ਜਾਣਾ ਜੀ। ਹਾਂਜੀ ਤੇ ਫਿਰ ਅਸਾਂ ਲੈਲਪੁਰ ਆ ਗਏ। ਹਾਂ ਉੱਥੇ ਆ ਕੇ ਫਿਰ ਜਿੱਥੇ ਡੇਰਾ ਲਾਉਣਾ ਸੀ ਲਾ ਲਿਆ। ਆਉਣ ਤੋਂ ਬਾਅਦ ਇੱਥੇ ਪਾਕਿਸਤਾਨ ਦੇ ਵਿੱਚ ਤੁਸੀਂ ਲੈਲਪੁਰ ਸ਼ਹਿਰ ਦੇ ਵਿੱਚ ਹੀ ਆ ਕੇ ਵਸੇ ਆ, ਤੇ ਇੱਥੇ ਸੈੱਟ ਹੋਣ ਨੂੰ ਆਪਾਂ ਨੂੰ ਕਿੰਨਾ ਕੁ ਟਾਈਮ ਲੱਗਾ? ਸੈੱਟ ਹੋਣ ਨੂੰ ਬਸ ਇਹ ਹੈ ਕਿ ਵਾਲਦ ਸਾਹਿਬ ਨੂੰ ਦੁਕਾਨ ਲੈ ਲਈ ਸੀ, ਦੁਕਾਨ ਦੇ ਉੱਤੇ ਕਾਰੋਬਾਰ ਸ਼ੁਰੂ ਕਰ ਲਿਆ। ਲੇਕਿਨ ਕੁਛ ਲੋਕਾਂ ਨੇ ਨਾਅਹਲੀ ਦੀ ਵਜ੍ਹਾ ਦੇ ਨਾਲ ਇਹ ਐਲਾਨ ਕਰਤਾ ਅਸਾਂ ਵਾਪਸ ਚਲੇ ਜਾਣਾ, ਅਸਾਂ ਵਾਪਸ ਚਲੇ ਜਾਣਾ, ਕੋਈ ਐਸੀ ਗੱਲ ਨਹੀਂ। ਤੇ ਉਹਨਾਂ ਦੀ ਮਿਹਰਬਾਨੀ ਨਾਲ ਸਾਰੇ ਸੈੱਟ ਹੋ ਗਏ ਜੀ ਆਸ-ਪਾਸ। ਤੇ ਮੈਂ ਸਾਡੀ ਜਿਹੜੀ ਦੁਕਾਨ ਸੀ, ਮੈਂ ਸੋਚਿਆ ਵੀ ਅਸਾਂ 5 ਭਾਈ
ਦੁਕਾਨ ਦੇ ਉੱਤੇ ਮਤਲਬ ਕਿ ਅਗਰ ਵੇਚੀ ਵੀ ਤੇ 2-2 3-3 ਲੱਖ ਆਏਗਾ ਤੇ ਕੁਝ ਵੀ ਨਹੀਂ ਬਣੇਗਾ। ਤੇ ਮੈਂ ਮੈਟ੍ਰਿਕ ਕੀਤੀ ਸੀ, ਮੈਂ ਕਿਹਾ ਮੈਨੂੰ ਬਾਹਰ ਜਾਣਾ ਚਾਹੀਦਾ। ਅੱਛਾ। ਹਾਂ, ਤੇ ਮੈਂ ਫਿਰ ਕੋਸ਼ਿਸ਼ ਕਰਦਾ ਰਿਹਾ ਤੇ ਫਿਰ ਮੈਂ ਮਤਲਬ ਕਿ ਬਾਹਰ ਚਲਾ ਗਿਆ। 1952 'ਚ ਮੈਂ ਮੈਟ੍ਰਿਕ ਕੀਤੀ। ਫਿਰ ਮੈਂ ਇੱਕ ਲੈਟਰ ਲਿਖਿਆ ਇਹਨਾਂ ਨੂੰ ਫॉर ਹਾਇਰ ਐਜੂਕੇਸ਼ਨ ਵਾਸਤੇ। ਉਹਨਾਂ ਨੇ ਐਕਸੈਪਟ ਕਰ ਲਿਆ ਵੀ ਤੂੰ ਹੈਂ ਹਾਂ ਹਾਇਰ ਐਜੂਕੇਸ਼ਨ ਵਾਸਤੇ। ਤੇ ਉਹਨਾਂ ਨੇ ਲੈਟਰ ਮੈਂ ਲਿਖਿਆ ਕਿ ਤੂੰ ਆ ਜਾ। ਲੇਕਿਨ 1958 ਦੇ ਵਿੱਚ ਬੇਰੁਜ਼ਗਾਰੀ ਬਹੁਤ ਸੀ ਇੱਥੇ, ਤੇ ਨਾਲੇ ਮੈਨੂੰ ਸਹੀ ਪਤਾ ਨਹੀਂ ਸੀ ਹੈ ਕਿ ਮੈਂ ਕਿਸ ਤਰੀਕੇ ਨਾਲ ਤਿਆਰੀ ਕਰਨੀ ਹੈ। ਤੇ ਉਹ ਫਿਰ ਮੈਂ ਨਹੀਂ ਗਿਆ। ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਤੁਹਾਡਾ ਲੈਟਰ ਮੈਨੂੰ ਮਿਲਿਆ ਨਹੀਂ। ਉਹਨਾਂ ਨੇ ਫਿਰ ਦੂਸਰਾ ਲੈਟਰ ਭੇਜਿਆ ਜੀ ਕਿ ਤੂੰ ਆ ਜਾ। ਲੇਕਿਨ ਮੈਂ ਫਿਰ ਨਹੀਂ ਗਿਆ। ਰੱਖਦਾ ਸੀ, ਬੜੀ ਮੁਸ਼ਕਲਾਤ ਸੀ। ਲੇਕਿਨ ਅੱਲਾ ਦੀ ਮਿਹਰਬਾਨੀ ਨਾਲ ਮੈਂ 1961 ਦੇ ਵਿੱਚ ਮੈਨੂੰ ਪਾਸਪੋਰਟ ਮਿਲ ਗਿਆ। ਉਸ ਵੇਲੇ ਲੰਡਨ ਵਾਲਿਆਂ ਨੂੰ ਵੀਜ਼ੇ ਦੀ ਕੋਈ ਜ਼ਰੂਰਤ ਨਹੀਂ ਸੀ, ਸਿਰਫ ਪਾਸਪੋਰਟ ਹੋਣਾ ਜ਼ਰੂਰੀ ਸੀ। ਤੇ ਮੈਂ ਫਿਰ ਪਾਸਪੋਰਟ ਲਿਆ ਤੇ ਸ਼ਾਦੀशुदा ਸੀ, ਬੀਵੀ ਬੱਚਿਆਂ ਨੂੰ ਵਾਲਦੈਨ ਦੇ ਸਪੁਰਦ ਕਰਕੇ ਤੇ ਫਿਰ ਮੈਂ ਰਵਾਨਾ ਹੋ ਗਿਆ। 29 ਦਸੰਬਰ 61 ਦੇ ਵਿੱਚ ਮੈਂ ਚੱਲਿਆ ਜੀ ਉੱਥੋਂ। ਤੇ ਉਸ ਵਾਰ ਲੰਡਨ ਹੀਥਰੋ ਤੇ ਪਹੁੰਚਿਆ ਜੀ। ਤੇ ਮੇਰੀ ਫਲਾਈਟ ਸੀ ਰਾਤ ਨੂੰ। ਉਹ ਇੱਕ ਦੋਸਤ ਮਿਲਿਆ, ਉਹਨੂੰ ਮੈਂ ਗੱਲ ਕੀਤੀ, ਉਹਨੇ ਮੈਨੂੰ ਰਾਏ ਦਿੱਤੀ, ਬਹੁਤ ਅੱਛੀ ਰਾਏ ਦਿੱਤੀ। ਉਹਨੇ ਕਿਹਾ ਕਿ ਤੂੰ ਰਾਤ ਦਾ ਇੰਤਜ਼ਾਰ ਕਰੇਗਾ, ਬਿਹਤਰ ਹੈ ਬਾਈ ਟ੍ਰੇਨ ਚਲਾ ਜਾ। ਬਰਮਿੰਘਮ ਜਾਣਾ ਸੀ ਮੈਂ, ਤਾਂ ਮੈਂ ਉਹ ਬਾਈ ਟ੍ਰੇਨ ਚਲਾ ਗਿਆ। 5 ਪਾਉਂਡ ਦੀ ਸਾਡੇ ਕੋਲ ਚੇਂਜ ਸੀ। ਗੋਰਾ ਕੁਲੀ ਸੀ, ਉਹ ਪੈਸੇ ਮੰਗਦਾ ਸੀ, ਮੈਂ ਅੱਗੇ ਕਰ ਦਿੱਤੇ। ਇਹ ਲੈ ਵੀ ਜਿੰਨੇ ਤੈਨੂੰ ਜ਼ਰੂਰਤ ਹੈ ਲੈ ਲੈ। ਇਮਾਨਦਾਰੀ ਸੀ, ਉਹਨਾਂ ਨੇ ਜਿੰਨੀ ਜ਼ਰੂਰਤ ਸੀ ਲੈ ਲਈ। ਉੱਥੇ ਮੈਂ ਸਟੇਸ਼ਨ ਦੇ ਕੇ ਬਰਮਿੰਘਮ ਉਤਰਿਆ, ਸਟੇਸ਼ਨ ਤੋਂ ਬਾਹਰ ਆਇਆ। ਬੱਸਾਂ ਵਾਲੇ ਨੂੰ ਹੱਥ ਦੇਵਾਂ, ਬੱਸਾਂ ਵਾਲੇ ਚੁੰਕੇ ਰਜ਼ਾਈ ਸੀ ਤੇ ਬੱਸ ਵਾਲੇ ਕਿਸੇ ਨੇ ਨਹੀਂ ਬਿਠਾਇਆ, ਉਹ ਹੱਥ ਮਾਰਦੇ। ਫਿਰ ਮੈਂ ਟੈਕਸੀ ਵਾਲਾ ਇੱਕ ਆਇਆ, ਉਹਨਾਂ ਨਾਲ ਗੱਲ ਹੋਈ ਸੀ। ਮੈਂ ਕਿਹਾ ਵੀ ਇਸ ਪਤੇ 'ਤੇ ਜਾਣਾ ਸੀ। ਟੈਕਸੀ ਨੇ ਕਿਹਾ ਬਹਿ ਜਾ। ਉਹ ਮੈਨੂੰ ਉਸ ਪਤੇ 'ਤੇ ਕਿ ਬਰਫ਼ ਹੈ ਨਹੀਂ ਪਈ ਹੋਈ ਸੀ, ਇੱਥੇ ਤੱਕ ਬਰਫ਼ ਪਈ ਸੀ ਔਰ ਪੈਰ ਖੁੱਬਦਾ ਸੀ। ਸ਼ਾਇਦ ਦਸੰਬਰ ਸੀ। ਤੇ ਉਹ ਫਿਰ ਉਹਨੂੰ ਮੈंने ਉਤਾਰ ਦਿੱਤਾ। ਤੇ ਜਿਸ ਲਈ ਉਤਰ ਕੇ ਗਿਆ ਤੇ ਦਰਵਾਜ਼ਾ ਨੌਕ ਕੀਤਾ, ਖੜਕਾਇਆ ਜੀ, ਤੇ ਅੰਦਰੋਂ 1-2 ਆਦਮੀ ਨਿਕਲੇ ਜੀ। ਉਹਨਾਂ ਨੇ ਮੈਨੂੰ ਪਛਾਣ ਲਿਆ ਕਿ ਰਸ਼ੀਦ ਤੈਨੂੰ ਤੇ ਉਹ ਲੈਣ ਵਾਸਤੇ ਗਏ ਹੋ ਜੀ ਬਰਮਿੰਘਮ ਏਅਰਪੋਰਟ 'ਤੇ। ਮੈਂ ਕਿਹਾ ਵੀ ਇਸ ਤਰ੍ਹਾਂ ਵਾਕਿਆ ਹੋਇਆ ਤਾਂ ਮੈਂ ਆ ਗਿਆ ਜੀ। ਬਹਰਹਾਲ ਕੋਈ ਨਹੀਂ। ਉਹਨਾਂ ਨੇ ਚਾਹ ਵਗੈਰਾ ਬਣਾਈ, ਅੰਡੇ ਵਗੈਰਾ ਗਰਮ ਕੀਤੇ, ਹਰ ਚੀਜ਼ ਮੈਨੂੰ ਬੁਲਾਈ। ਬੜਾ ਅੱਛਾ ਮਾਹੌਲ ਸੀ, ਬੜੀ ਇੱਜ਼ਤ ਇhtਰਾਮ ਕਰਦੇ ਸੀ। ਸ਼ਾਮ ਨੂੰ ਫਿਰ ਉਹ ਆਏ ਭਾਈ ਹੋਣੀ, ਉਹਨਾਂ ਨਾਲ ਸਲਾਮ ਦਾ ਉਹਨਾਂ ਨੇ ਵੀ ਇੱਕ ਦੱਸੀ। ਕਹਿੰਦੇ ਕੋਈ ਬਾਤ ਨਹੀਂ, ਠੀਕ ਹੈ। ਫਿਰ ਉਹ ਇੱਕ ਕਮਰੇ 'ਚ ਹੀ ਅਸਾਂ ਰਹਿੰਦੇ ਸੀ। ਉਹਨਾਂ ਨੇ ਕਿਹਾ ਰਸ਼ੀਦ ਅੱਗੇ ਦੇ ਪਾਕਿਸਤਾਨ 'ਚ ਤੈਨੂੰ ਗਲਾਸ ਪਾਣੀ ਦਾ ਆਪ ਉਹ ਦਿੰਦੇ ਹੁੰਦੇ ਸੀ, ਇੱਥੇ ਤੈਨੂੰ ਆਪ ਗਲਾਸ ਪਾਣੀ ਆਪ ਲੈਣਾ ਪੈਣਾ ਜੀ। ਮੈਂ ਕਿਹਾ ਕੋਈ ਨਹੀਂ। ਮੈਂ ਮੁਸੰਮਮ ਇਰਾਦਾ ਕੀਤਾ ਕਿ ਕਿਸੇ ਕਿਸਮ ਦਾ ਵੀ ਮੈਨੂੰ ਸਖਤ ਕੰਮ ਮਿਲੇਗਾ ਨਾ ਮੈਂ ਕਰਾਂਗਾ। ਮੈਂ ਨੱਠਣ ਵਾਲਾ ਨਹੀਂ, ਮੈਂ ਮਜ਼ਦੂਰੀ ਕਰਾਂਗਾ ਔਰ ਡਟ ਕੇ ਕਰਾਂਗਾ। ਔਰ ਅੱਲਾ ਦੀ ਮਿਹਰਬਾਨੀ ਨਾਲ ਸਿਹਤ ਤੰਦਰੁਸਤੀ, 30 ਸਾਲ ਉਮਰ ਸੀ ਮੇਰੀ। ਹਾਂ, ਤੇ ਉਹ ਮੈਂ ਕੰਮ ਕੀਤਾ। ਕੰਮ ਵੀ ਅੱਲਾ ਦੀ ਮਿਹਰਬਾਨੀ ਨਾਲ ਭਾਰਾ ਮਿਲਦਾ ਰਿਹਾ ਜੀ, ਔਰ ਮੈਂ ਦਿਲ ਨੂੰ ਢਾਇਆ ਨਹੀਂ ਗਾ। ਹਾਂ ਹਾਂਜੀ, ਹਾਂ ਬਿਲਕੁਲ। ਤੇ ਉਹ 6 ਮਹੀਨੇ ਕੰਮ ਨਹੀਂ ਮਿਲੇ ਆ। ਲੇਕਿਨ ਫਿਰ ਆਸਤਾ ਆਸਤਾ ਕਿਸੇ ਦੋਸਤ ਨੇ ਕਿਹਾ ਫਲਾਂ ਜਗ੍ਹਾ ਚਲੇ ਜਾਓ। ਉੱਥੇ ਗਏ, ਉੱਥੇ 6 ਮਹੀਨੇ ਠਹਿਰੇ ਆ, ਕੰਮ ਕੀਤਾ। ਫਿਰ ਇੱਕ ਦੂਸਰੀ ਜਗ੍ਹਾ ਚਲੇ ਗਏ, ਉੱਥੇ 6 ਮਹੀਨੇ ਰਹੇ, ਉੱਥੇ ਕੰਮ ਕੀਤਾ। ਫਿਰ ਸੰਨ 66 ਦੇ ਵਿੱਚ 5 ਸਾਲ ਤੋਂ ਬਾਅਦ ਫਿਰ ਮੈਂ ਵਾਪਸ ਆਇਆ ਜੀ ਪਾਕਿਸਤਾਨ। 5 ਸਾਲ ਬਾਅਦ ਇੱਥੇ ਮੈਂ ਸਾਲ ਕਰਿਆ ਜੀ। ਫਿਰ ਵਾਪਸ ਗਏ। ਉਹ ਲੋਕ ਮੈਨੂੰ ਕਹਿੰਦੇ ਰਹੇ ਰਸ਼ੀਦ ਮਕਾਨ ਲੈ ਲੈ। ਮੈਂ ਕਿਹਾ ਯਾਰ ਇਹ ਮਾਹੌਲ ਜਿਹੜਾ ਮੈਨੂੰ ਪਸੰਦ ਨਹੀਂ। ਇਹ ਬੱਚੇ ਬੱਚੀਆਂ ਘਰਾਂ 'ਚੋਂ ਨੱਠਦੇ ਪਏ ਜੀ, ਬੇਹਜਾਈ ਬਹੁਤ ਹੈ। ਮੈਂ ਕਿਹਾ ਮੈਂ ਬੱਚਿਆਂ ਨੂੰ ਕਿਸ ਨੇ ਲੈ ਕੇ ਆ ਜਾਵਾਂ ਇੱਥੇ। ਉਹ ਇਸ ਵੇਲੇ ਵੀ ਇਹੋ ਹਾਲ ਸੀ। ਤੇ ਉਹ ਫਿਰ ਬੱਚਿਆਂ ਨੂੰ ਸੋਸ਼ਲ ਸਿਕਿਉਰਿਟੀ ਵਾਲਿਆਂ ਦਾ ਮੈਨੂੰ ਲੈਟਰ ਆਇਆ ਕਿ ਤੂੰ ਕਿੰਨਾ ਅਰਸਾ ਇੱਥੇ ਰਹਿਣਾ ਜੀ। ਮੈਂ ਕਿਹਾ ਮੈਂ 5 ਸਾਲ ਰਹਿਣਾ, ਉਸ ਤੋਂ ਬਾਅਦ ਮੈਂ ਚਲੇ ਜਾਣਾ। ਉਹਨਾਂ ਨੇ ਸਰਵੇ ਵਗੈਰਾ ਕੀਤਾ, ਕਿਉਂਕਿ ਲੋਕ ਬਹੁਤ ਤੇਜ਼ ਸੀ ਨਾ। ਉਹਨਾਂ ਨੇ ਕਿਹਾ ਇਹਨਾਂ ਦੇ ਬੀਵੀ ਬੱਚੇ ਮੰਗਾਓ ਤਾਂ ਕਿ ਫਿਰ ਇਹ ਪਰਮਾਨੈਂਟ ਇੱਥੇ ਹੀ ਰਹੇ। ਉਹ ਫਿਰ ਆਸਤਾ ਆਸਤਾ ਬੱਚੇ ਆਉਣੇ ਸ਼ੁਰੂ ਹੋ ਗਏ ਤੇ ਪਰੇਸ਼ਾਨੀ ਬੜੀ। ਤੇ ਮੈਂ ਬੜਾ ਪਰੇਸ਼ਾਨ ਸੀ ਕਿ ਯਾਰ ਅੱਲਾ ਕੀ ਕਰਾਂ ਮੈਂ। ਹਾਂ, ਮਾਹੌਲ ਬੜਾ ਗੰਦਾ ਸੀਗਾ। ਆਖਿਰ ਫਿਰ ਇੱਕ ਟੈਕਸ ਵਾਲਿਆਂ ਨਾਲ ਮੇਰਾ ਕੋਈ ਕਿੱਸਾ ਚੱਲ ਪਿਆ। ਉਹਨਾਂ ਨੇ ਕਿਹਾ ਵੀ ਅਸਾਂ ਤੇਰੇ ਬੱਚੇ ਮੰਨਦੇ ਹੀ ਨਹੀਂ ਗਏ। ਮੈਂ ਕਿਹਾ 5 ਬੱਚੇ ਆ ਮੇਰੇ। ਉਹਨੇ ਕਿਹਾ ਕਿ ਨਹੀਂ, ਇੱਕ ਬੱਚਾ ਤੇਰਾ ਮੰਨਦੇ ਜੀ। ਅਸਾਂ ਉਹ ਇਨਕੁਆਇਰੀ ਕੀਤੀ ਹੈ DC ਆਫਿਸ 'ਚ ਫੈਸਲਾਬਾਦ। ਤੇ ਮੈਂ ਕਿਹਾ ਨਹੀਂ, ਮੇਰੇ 5 ਬੱਚੇ ਜੀ। ਮੈਂ ਕੇਸ ਮੇਰਾ ਚੂੰਕਿ ਮਜ਼ਬੂਤ ਸੀ, ਮੈਂ ਡਰਿਆ ਨਹੀਂ। ਉਹਨਾਂ ਕੋਲ ਖੁੱਲ੍ਹ ਕੇ ਜਵਾਬ ਦਿੱਤੇ ਜੀ। ਮੈਂ ਕਿਹਾ ਤੁਸੀਂ ਇਨਕੁਆਇਰੀ ਜਿਹੜੀ ਕੀਤੀ ਠੀਕ ਹੈ,
लेकिन मेरे 5 बच्चे जी। मैं बिल्कुल ठीक है जी, ठीक कह रहे हैं जी। उन्होंने हफ्ते बाद उन्होंने टैक्स भेजता 1200 पाउंड। तू बच्चों का जो अलाउंस लेंदा रहे ना, ये 1200 ਪਾਉਂਡ तू पे कर। ਹੁਣ ਲੰਡਨ ਦੇ ਵਿੱਚ ਐਡਵਾਈਜ਼ਰੀ ਸੈਂਟਰ ਕੋਈ ਨਹੀਂ ਸੀ ਜਿਹੜਾ ਕੋਈ ਕਿਸੇ ਨੂੰ ਕੋਈ ਰਸੀਦ ਕਰ ਸਕੇ। ਬੜੇ ਕਹੇ ਸੀ ਏਸ਼ੀਅਨ ਐਡਵਾਈਜ਼ਰੀ। ਉਹਨਾਂ ਨੂੰ ਮੈਂ ਫੋਨ ਕੀਤਾ, ਉਹ ਕਹਿੰਦੇ ਠੀਕ ਹੈ ਆ ਜਾ। ਉਹ ਵਕੀਲ ਦੇ ਨਾਲ ਗੱਲ ਕੀਤੀ, ਉਹਨੇ ਕਿਹਾ ਰਸ਼ੀਦ ਦੋ ਗੱਲ ਆ ਜੇ, ਜਾਂ ਤਾਂ ਟੈਕਸ ਪੇ ਕਰ ਦੇ ਜਾਂ ਬੱਚਿਆਂ ਨੂੰ ਮੰਗਾ ਲਾ। ਮੈਂ ਕਿਹਾ ਵਕੀਲ ਸਾਹਿਬ ਮੈਂ ਬੱਚਿਆਂ ਨੂੰ ਇਸ ਕਰਕੇ ਨਹੀਂ ਮੰਗਾਇਆ ਕਿ ਮਾਹੌਲ ਬੜਾ ਖਰਾਬ ਹੈ। हाँ उन्हें क्या बच्चे मंगा ला, उस बाद वापस कर दे। खैर अल्लाह ने मेहरबानी की थी, बच्चे वगैरह सारे किए, बच्चों के इंटरव्यू हो गए, सारे आ गए ना। 1978 ਦੇ ਵਿੱਚ ਬੱਚੇ ਆ ਗਏ ਸੀ। ਤੇ ਉਸ ਬਾਅਦ ਫਿਰ ਉਹਨੇ ਟੈਕਸ ਵਾਲਿਆਂ ਨੇ ਕਿਹਾ ਵੀ ਤੁਸੀਂ ਦੱਸੋ ਇਹ ਕੇਸ ਨੂੰ ਖਤਮ ਕਰਨਾ ਹੈ ਜਾਂ ਤੁਸੀਂ ਕੋਰਟ ਦੇ ਵਿੱਚ ਜਾਣਾ ਜੀ। ਉਹਨਾਂ ਨੇ ਕਿਹਾ ਖਤਮ ਕਰ ਦਿਓ, ਕਿਉਂਕਿ ਉਹਨੂੰ ਪਤਾ ਚੱਲ ਗਿਆ। ਉਹਨੇ ਕਿਹਾ ਮੈਂ ਪਾਸਪੋਰਟ ਮੇਰੇ ਕੋਲ ਹੈ, हर चीज़ मेरे कोल है। तो बहरहाल शुक्र अलहमदिल्ला ठीक हो गया। बच्चे फिर आस्ता आस्ता मतलब कि सारे ठीक रहे। जेड़े बच्चे इधरों गए ना, वो वालदैन का बड़ा ख्याल रखते, रिस्पैक्ट करते, इज्जत करते। लेकिन उत्थे जेड़े बच्चे पैदा होए ना, वो स्ट्रेट फॉरवर्ड है और वो मतलब कि वो नहीं परवाह करते भी ये कौन है, दादा दादी ने ਮੁਤਾਬਕ ਚੱਲਦੇ ਆ। हाँ ਆਪਣੇ ਜਿਹੜੇ ਤੁਸੀਂ ਇੱਥੋਂ ਜਿਹੜੇ ਜੰਮੇ ਪਲੇ ਸੀਗੇ ਉਹਨਾਂ ਨੂੰ ਪਤਾ ਸੀ ਵੀ ਸਾਡੇ ਬਜ਼ੁਰਗ ਆ, हाँ ਇਹ ਕਾਨੂੰਨ ਤੋਂ ਹਟ ਕੇ ਸਾਡੀ ਅਸੀਂ ਇਹਨਾਂ ਦੀ ਇੱਜ਼ਤ ਕਰਨੀ ਹੈ। हाँ बिल्कुल। ਠੀਕ ਹੈ ਨਾ ਜੀ। ਉੱਥੇ ਤੇ ਇਹ ਆ ਵੀ ਜੇ ਤੁਸੀਂ ਮਾਰੋਗੇ ਉਹ ਟੈਲੀਫੋਨ ਕਰੋਗੇ ਫੜ ਕੇ ਲੈ ਜਾਂਦੀ ਪੁਲਿਸ। आखिर तो नतीजा ये कढ़ेगा क्या खोया क्या पाया। ਕਿਆ ਹੋਇਆ ਕਿਆ ਪਾਇਆ। असा खो बैठे हैं हर चीज़। औलादा की वजह तो बड़े परेशान है, बहुत परेशान है औलादे। बच्चे बच्चियाँ जवान है, रिश्ते नहीं मिलते पे, जे मिलते पे भी है तो मियाँ बीवी की आर्गूमेंट हो जाती और तलाक हो जाती। तो मैं इन्हें अपने बच्चों को कहा सी कि बच्चों की शादी तुस अपनी अपने बच्चों के विच करो, लेकिन ये बच्चे नहीं समझ सके। ਅੱਲਾਹ ਪਾਕ ਦਾ ਸ਼ੁਕਰ ਹੈ ਜੀ, ਆਪਣੇ ਏਸ਼ੀਆ ਦੇ ਵਿੱਚ, ਆਪਣੇ ਇੰਡੋ ਪਾਕ ਦੇ ਵਿੱਚ ਜਿਹੜੇ ਮਾਂ-ਬਾਪ ਫੈਸਲੇ ਕਰ ਦਿੰਦੇ ਆ, ਉਹਨੂੰ ਪਾਣੀ ਲਾਉਂਦੇ ਆ ਔਰ ਸਿਰੇ ਐਂਡ ਤੱਕ ਜਾਂਦੇ ਆ। ਸ਼ਾਦੀਆਂ ਕਾਮਯਾਬ ਹੁੰਦੀਆਂ, ਦੋਤਿਆਂ ਪੋਤਿਆਂ ਦੇ ਬੰਦਾ ਕਰਦਾ ਸਾਰੇ ਮਤਲਬ ਇਸ ਹੱਦ ਤੱਕ ਸਾਥ ਰਹਿੰਦਾ ਆ। ਲੇਕਿਨ ਉਹਨਾਂ ਉਹ ਸੁਸਾਇਟੀ ਦੇ ਵਿੱਚ ਜਿਹੜਾ ਨਾ ਉੱਥੇ ਇੰਨਾ ਲੰਬਾ ਸਾਥ ਨਹੀਂ ਚੱਲਦਾ। नहीं चलता। ਉਹ ਕਹਿੰਦੇ ਇੱਕ ਬੰਦੇ ਨਾਲ ਅਸੀਂ ਇੰਨਾ ਟਾਈਮ ਕਿੱਦਾਂ ਗੁਜ਼ਾਰ ਸਕਦੇ ਹਾਂ। मेरी जिसले शादी हुई है ना, तो मैनू मेरे वालदैन ने थोड़ा जिहा मैनू पता चल गया सी, लेकिन मैं रुकावट नहीं बनी। मैं कि जिथे वालदैन कर रहे ठीक है। हाँ तो वो इंशाल्लाह वो शादियाँ कामयाब सी। कोई नहीं पुछदा सी भी ये बच्चे की कारोबार दा की है, कार ही है, कोठी है, की है। नहीं, अजकल बहुत सारिया मालूमात लेंदे है भी ए कार होनी चाहिए, ए होना चाहिए, ए होना चाहिए, लेकिन वो चीज़ कोई नहीं। ਅੱਛਾ ਜੀ, ਉੱਥੇ ਆਪਾਂ ਜਿਹੜੀ ਕਮਿਊਨਿਟੀ ਰਹਿੰਦੇ ਸੀਗੇ ਉੱਥੇ ਜ਼ਾਹਰਾ ਸਿੱਖ ਵੀ ਬਹੁਤ ਸਾਰੇ ਆ, ਹਿੰਦੂ ਵੀ ਲੋਕ ਗਏ ਆ। ਕੋਈ ਉਸ ਵਕਤ ਉਸ ਤੁਹਾਨੂੰ ਮਤਲਬ ਏਰੀਏ ਦੇ ਕੋਈ ਤੁਹਾਡੇ ਯਾਰ ਬੇਲੀ ਉਹਨਾਂ ਦੇ ਨਾਂ ਦੱਸੋ ਸਰ। ਲੰਡਨ ਦੇ ਵਿੱਚ ਇਹ ਹੈ ਬੜੀ ਪ੍ਰਾਈਵੇਸੀ ਹੈ। ਹਾਂ ਮਤਲਬ ਕਿ ਜਿਹੜਾ ਮੇਰੇ ਨਾਲ ਦਾ ਜਿਹੜਾ ਡੋਰ ਹੈ ਨਾ, ਹਾਂ ਉਹ ਹਿੰਦੂ ਆ, ਹਿੰਦੂਆਂ ਦੀ ਬੜੇ ਅੱਛੇ ਲੋਕ ਹੈ। ਅਸਾਂ ਵੀ ਉਹਨਾਂ ਦੀ ਰਿਸਪੈਕਟ ਕਰੀ ਦੀ, ਉਹ ਵੀ ਸਾਡੀ ਰਿਸਪੈਕਟ ਕਰਦੇ ਜੀ। लेकिन यह है कि किसी के आउन जान घट है, ਹਾਂ ਨਹੀਂ ਉਹ ਚੀਜ਼ बाहर कितने निकले जे मॉर्निंग गुड मॉर्निंग हो जाती है, वरना कोई नहीं। कि हर आदमी अपने घर ਦੇ ਵਿੱਚ ਆਰਾਮ ਨਾਲ ਸਕੂਨ ਨਾਲ ਰਹਿ ਰਿਹਾ ਜੀ, ਕਿਸੇ ਨੂੰ ਕੋਈ ਤਕਲੀਫ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਹਿੰਦੁਸਤਾਨ ਵੀ ਰਹੇ 15 ਸਾਲ, ਉੱਥੇ ਵੀ ਗੁਜ਼ਾਰੇ, ਪਾਕਿਸਤਾਨ 'ਚ ਵੀ ਆਏ, ਮੁੜ ਕੇ ਫਿਰ ਤੁਸੀਂ ਹਾਂਜੀ। ਇੰਗਲੈਂਡ ਚਲੇ ਗਏ। ਹਾਂ ਆਪਣੀਆਂ ਕੌਮਾਂ ਦਾ ਤਾਂ ਉਹਨਾਂ ਕੌਮਾਂ ਦਾ ਕੀ ਫਰਕ ਹੈ? मजहब का फ़र्क है। असा मुसलमान है और नॉन मुस्लिम है। ਉਸ ਤੋਂ ਹਟ ਕੇ हाँ वो तो हट के, लेकिन यह है कि वो लोग फिर भी अच्छे जी, मतलब कि उन्होंने सलूक है उन्होंने। ਕੀ ਲਿਹਾਜ਼ ਦੇ ਨਾਲ। हाँ वो लोग बहुत अच्छे जी, बहुत अच्छे जी। तो लेकिन यह है कि असा लोग उत्थे जाके भी ठीक नहीं होए, मतलब कि असा कोई सबक हासिल नहीं किया। रस्ते 'च अगर खड़े हैं ना, फुटपाथ से 5-6 जे खड़े ही हैं, उन्होंने पता भी आने वाले की तकलीफ होएगी। और गोरा जड़ा ना वो सोचता जिसलिए वो आपस गल्लां करते हैं, एक साइड ते होकर गल्लां करते हैं ताकि रुकावट ना बने। ਆਪਣੇ ਨੇ ਤੇ ਸੜਕ ਤੇ ਗੱਭੇ ਬ੍ਰੇਕ ਲਾ ਖੜ ਜਾਂਦੇ ਭਾਵੇਂ ਨਾਲ ਦੇ ਜਿੰਨੇ ਮਰਜ਼ੀ ਪਰੇਸ਼ਾਨ, ਉਹਨਾਂ ਨੂੰ ਇਸ ਗੱਲ ਨਾਲ ਕੋਈ ਗੱਲ ਨਹੀਂ। ਇਹ ਤੇ ਬੱਚਿਆਂ ਨੇ ਚੀਜ਼ ਕੀਤੀ ਸੀ ਵੀ ਆਪਣਾ ਖਿਆਲ ਰੱਖੋ, ਇਹ ਨਾ ਕਹੋ ਵੀ ਉਹ ਤੁਹਾਨੂੰ ਰਸਤਾ ਦੇਗਾ, ਨਹੀਂ ਤੁਸੀਂ ਖੁਦ ਰਸਤਾ ਆਪਣਾ ਲੈਣਾ, ਆਪ ਵੀ ਬਚਣਾ ਤੇ ਅਗਲੇ ਨੂੰ ਵੀ ਬਚਾਉਣਾ। ਅਗਲੇ ਨੂੰ ਬਚਾਉਣਾ ਜੀ। ਤੇ ਇੱਥੇ ਇਹੋ ਸਿਸਟਮ ਹੈ, ਆਪਣੇ ਆਪ ਨੂੰ ਬਚਾਉਣਾ ਪੈਂਦਾ। ਬਜ਼ੁਰਗੋ, ਕੀ ਪੈਗਾਮ ਦੇਣਾ ਚਾਹੁੰਦੇ ਹੋ ਆਪਣੇ ਪਿੰਡ ਨੂੰ? ਪਿੰਡ ਤਾਂ ਨਹੀਂ ਸੀ, ਸ਼ਹਿਰ ਸੀ ਤੁਹਾਡਾ ਜਲੰਧਰ।
ਕੀ ਦਿਲ ਕਰਦਾ ਤੁਹਾਡਾ ਦੇਖਣ ਨੂੰ? ਜਲੰਧਰ ਬਹੁਤ ਅੱਛਾ ਸ਼ਹਿਰ ਹੈ। ਅਸਾਂ ਖਾਬ ਦੇ ਵਿੱਚ ਦਿਨ ਦੇ ਵਿੱਚ ਨਾ ਜਾਣੇ ਕਿਤਨੀ ਦਫਾ ਅਸਾਂ ਜਲੰਧਰ ਫਿਰ ਕੇ ਆ ਜਾਈਦਾ ਜੀ। ਉਹ ਚੀਜ਼ਾਂ ਸਾਰੀਆਂ ਉਸੇ ਤਰ੍ਹਾਂ ਹੀ ਸੈੱਟ ਹੈਗੀਆਂ ਕਾਇਮ ਹੈ। ਤੇ ਲੇਕਿਨ ਪਿਆਰ ਹੈ ਮੁਹੱਬਤ ਹੈ ਕਿਉਂਕਿ ਵਤਨ ਸੀ ਆਪਣਾ ਪਹਿਲੇ। ਲੇਕਿਨ ਇਹ ਹੈ ਕਿ ਹੁਣ ਬਾਕੀ ਹੈ ਹਾਂ ਪਾਕਿਸਤਾਨ ਬਣ ਗਿਆ। ਪਾਕਿਸਤਾਨ ਅੱਲਾਹ ਤਾਲਾ ਨੇ ਇੱਕ ਨਿਯਮਤ ਦਿੱਤੀ ਹੈ ਬੇਸ਼ੱਕ। ਔਰ ਅਸਾਂ ਨੂੰ ਸ਼ੁਕਰ ਹੈ ਕਿ ਸ਼ੁਕਰ ਅਦਾ ਨਹੀਂ ਕਰ ਰਹੇ। ਸਾਡੀ ਜਿਹੜੀ ਇਹ ਨਵੀਂ ਨਸਲ ਆ ਇਹਨਾਂ ਨੂੰ ਤੁਹਾਡਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਜਿਨ੍ਹਾਂ ਲੋਕਾਂ ਨੇ, ਤੁਸੀਂ ਤਾਂ ਖੈਰ ਆਫੀਅਤ ਨਾਲ ਆ ਗਏ, ਬਹੁਤ ਸਾਰੇ ਲੋਕ ਐਸੇ ਜਿਨ੍ਹਾਂ ਦੇ ਪੂਰੇ ਪੂਰੇ ਪਿੰਡ ਸ਼ਹੀਦ ਹੋ ਗਏ ਸੀ। ਕਤਲ ਵਾਰ ਬਹੁਤ ਜ਼ਿਆਦਾ ਲੋਕ ਉਹਨਾਂ ਦੇ ਸ਼ਹੀਦ ਹੋਏ, ਮਰੇ, ਰਾਜ ਨੁਕਸਾਨ ਹੋਇਆ। ਅਸਾਂ ਲਾਸ਼ਾਂ ਦੇ ਵਿੱਚ ਹੀ ਆਏ ਹਾਂ, ਲਾਸ਼ਾਂ ਦੇ ਵਿੱਚ ਹੀ ਆਏ। ਅਸੀਂ ਆਪਣੇ ਹਰ ਪ੍ਰੋਗਰਾਮ ਦੇ ਵਿੱਚ ਅੱਗੇ ਇੱਕ ਸੁਜੈਸ਼ਨ ਦਿੰਦੇ ਹੁੰਦੇ ਸੀਗੇ, ਜਿਹੜੇ ਲੋਕ ਸੀਨੀਅਰ ਸਿਟੀਜ਼ਨ ਆ ਸਾਡੇ, ਜਿਸ ਤਰ੍ਹਾਂ ਬਜ਼ੁਰਗ ਆ, ਪਾਕਿਸਤਾਨ ਦੇ ਕੌਮੀ ਦਿਨ ਆਉਂਦੇ ਆ, ਇਹ ਕੌਮੀ ਦਿਨਾਂ ਤੇ ਇਹਨਾਂ ਨੂੰ ਸਕੂਲਾਂ ਕਾਲਜਾਂ 'ਚ ਸੱਦ ਕੇ ਇਹਨਾਂ ਨੂੰ ਟ੍ਰਿਬਿਊਟ ਦੇਣਾ ਚਾਹੀਦਾ, ਇਹਨਾਂ ਨੂੰ ਆਨਰ ਦੇਣਾ ਚਾਹੀਦਾ, ਇਹਨਾਂ ਨੂੰ ਸ਼ੀਲਡਾਂ ਦੇਣੀਆਂ ਚਾਹੀਦੀਆਂ ਕਿ ਇਹਨਾਂ ਦੀ ਹੌਸਲਾ ਅਫਜ਼ਾਈ ਹੋਵੇ ਕਿ ਇਹਨਾਂ ਦੀ ਬਦੌਲਤ ਅਸੀਂ ਇੱਕ ਆਜ਼ਾਦ ਮੁਲਕ 'ਚ ਸਾਹ ਲੈ ਰਹੇ। ਬਿਲਕੁਲ। ਲੇਕਿਨ ਇੱਥੇ ਕੁਛ ਪਾਕਿਸਤਾਨ ਬਣਨ ਦੇ ਵਿੱਚ ਕੁਛ ਆਪਣੇ ਲੋਕ ਗਦਾਰ ਸੀ, ਇਲਮ ਰੱਖਦਿਆਂ ਹੋਇਆ ਵੀ ਉਹਨਾਂ ਨੇ ਬੜੀ ਮੁਖਾਲਫਤ ਕੀਤੀ ਸੀ ਜੀ। ਔਰ ਗੋਲਮੇਜ਼ ਕਾਨਫਰੰਸ ਸ਼ਿਮਲਾ ਦੇ ਵਿੱਚ ਹੋ ਰਹੀ ਸੀ। ਲਾਰਡ ਮਾਊਂਟ ਬੈਟਨ ਜਿਹੜਾ ਸੀ ਨੇ ਗਵਰਨਰ ਸੀ। ਗੱਲਾਂ ਦੇ ਵਿੱਚ ਇੱਕ ਹਿੰਦੂ ਵਜ਼ੀਰ ਉੱਠਿਆ, ਉਹਨੇ कहा कि पाकिस्तान को दूर की बात है, पाकिस्तान की पे भी नहीं बनेगी। अब्दुल रब नशर अल्लाह जन्नत नसीब करे साथ बैठे थे, उन्होंने उसके थप्पड़ मारा ना तो वो कुर्सी से जा गिरा। उन्होंने कहा कि पाकिस्तान ऐसे बनेगा, पाकिस्तान आसानी से नहीं बनेगा, ऐसे बनेगा। तो अल्लाह की मेहरबानी ना ਕੁਰਬਾਨੀਆਂ ਤਾਂ ਦੇਣੀਆਂ ਪਈਆਂ, ਬਹੁਤ ਜ਼ਿਆਦਾ बहुत ज्यादा असां सारे लोग ने शुक्र है नई नस्ल ਨੂੰ पाकिस्तान ਦੇ ਵਿੱਚ ਜਿਹੜਾ ਸਰਪ੍ਰਸਤ ਆਏ ਨਾ ਉਹ ਗੁਰਦਾਰ ਕਿਸਮ ਦੇ ਆਏ ਸੀ, ਅੰਗਰੇਜ਼ਾਂ ਦੇ ਗੁਲਾਮ ਸੀ। ਅੰਗਰੇਜ਼ਾਂ ਨੇ ਇਹਨਾਂ ਨੂੰ ਜ਼ਮੀਨਾਂ ਦਿੱਤੀਆਂ, ਘੋੜੇ ਦੇ ਰੋ ਜਿੱਥੇ ਤੱਕ ਵੀ ਤੁਹਾਡੀ ਜਾ ਸਕਦੇ ਹੋ, ਮੁਰੱਬੇ ਲੈ ਲਓ, ਹਰ ਚੀਜ਼ ਲਓ। ਇਹ ਟਵਾਣੇ, ਫਿਰੋਜ਼ ਖਾਨ ਨੂਨ, ਇਹ ਜ਼ੁਲਫਕਾਰ ਭੱਟੂ, ਬੇਨਜ਼ੀਰ ਵਗੈਰਾ ਜਿੰਨੇ ਹੈ ਨਾ, ਸਭ ਇਹ ਅੰਗਰੇਜ਼ਾਂ ਦੇ ਪਿੱਠੂ ਸੀ ਔਰ ਅੰਗਰੇਜ਼ਾਂ ਨੇ ਇਹਨਾਂ ਨੂੰ ਦਵਾਇਆ ਜੀ। ਔਰ ਫਿਰ ਮਿਰਜ਼ਾ ਕਾਦੀਆਨੀ ਇਹ ਅੰਗਰੇਜ਼ਾਂ ਦਾ ਪੌਦਾ ਲਗਾਇਆ ਸੀ। ਔਰ ਫਿਰ ਰਾਤੋਂ ਰਾਤ ਇਹਨਾਂ ਨੇ ਨਕਸ਼ਾ ਬਦਲਤਾ ਜਿਹਨਾਂ ਅੰਗਰੇਜ਼ਾਂ ਨੇ। ਔਰ ਜਲੰਧਰ ਜਿਹੜਾ ਸੀ ਉਹ ਪਾਕਿਸਤਾਨ ਦੇ ਵਿੱਚ ਸੀਗਾ, ਲੇਕਿਨ ਰਾਤੋਂ ਰਾਤ ਇਹਨੇ ਨਕਸ਼ਾ ਬਦਲ ਕੇ ਤੇ ਤਬਦੀਲ ਕਰਤਾ ਜੀ। ਔਰ ਬੜਾ ਦੁੱਖ ਹੋਇਆ ਜੀ, ਲੇਕਿਨ ਇਹ ਕਿ ਕੀ ਕਰ ਸਕਦੇ ਹਾਂ, ਕੁਛ ਵੀ ਨਹੀਂ ਹੋ। ਅਲਹਮਦੁਲਿਲਾ ਫਿਰ ਵੀ ਅੱਲਾਹ ਪਾਕ ਦਾ ਸ਼ੁਕਰ ਆ ਕਿ ਤੁਸੀਂ ਇੱਕ ਆਜ਼ਾਦ ਮੁਲਕ ਦੇ ਵਿੱਚ ਆਪਣੀ ਮਰਜ਼ੀ ਦੇ ਨਾਲ ਰਹਿ ਰਹੇ ਸ਼ੁਕਰ ਹੈ, ਹੋ। ਠੀਕ ਹੈ ਜੀ। ਸ਼ੁਕਰ ਹੈ। ਔਰ ਇਹਦੀ ਕੀਮਤ ਜਿਹੜੀ ਤੁਸੀਂ ਦਿੱਤੀ ਹੈ ਸਾਡੇ ਬਜ਼ੁਰਗਾਂ ਨੇ। ਤੇ ਪਾਕਿਸਤਾਨ ਵਾਲਿਆਂ ਨੂੰ ਚਾਹੀਦਾ ਕਿ ਉਹ ਪਾਰਟੀਸ਼ਨ ਖਾਕੋ ਖੂਨ ਜਿਹੜਾ ਹੋਇਆ ਨਾ ਉਹਦੇ ਬਾਰੇ ਚ ਨਈ ਨਸਲ ਨੂੰ ਦੱਸਣਾ ਚਾਹੀਦਾ। ਇੱਕ ਘੰਟੇ ਇਹ ਅਸੀਂ ਤੇ ਦੱਸ ਰਹੇ ਹਾਂ ਜੀ ਆਪਣੇ ਸੋਰਸ ਦੇ ਨਾਲ ਹੀ, ਲੇਕਿਨ ਇਹ ਹੈ ਕਿ ਕੌਮੀ ਲੈਵਲ ਤੇ ਵੀ ਇਹ ਚੀਜ਼ਾਂ ਜਿਹੜੀਆਂ ਨਾ ਇਹਨਾਂ ਨੂੰ ਹਾਈਲਾਈਟ ਕਰਨਾ ਚਾਹੀਦਾ ਔਰ ਦੱਸਣਾ ਚਾਹੀਦਾ ਨਵੀਂ ਨਸਲ ਨੂੰ ਕਿ ਪਾਕਿਸਤਾਨ ਕਿਸ ਤਰ੍ਹਾਂ ਬਣਿਆ। ਚਲੋ ਵੀਡੀਓ ਦੀ ਸ਼ਕਲ 'ਚ, ਲੇਕਿਨ ਕਿਤਾਬਾਂ ਦੇ ਵਿੱਚ ਵੀ ਇਹ ਮਜ਼ਮੂਨ ਜਿਹੜੇ ਨਾ ਛਪਣੇ ਨਸੀਮ ਹਜਾਜ਼ੀ ਇਹ ਨਾਵਲ ਨਿਗਾਰ, ਉਹਦੀ ਕਿਤਾਬ ਹੈ ਖਾਕ ਔਰ ਖੂਨ, ਉਹਦਾ ਪੂਰਾ ਉਹਨੇ ਬਿਆਨ ਕੀਤਾ ਹੈ। ਹੋਰ ਵੀ ਬਹੁਤ ਸਾਰੇ ਹੈਗੇ ਆ ਜੀ। ਨਸੀਮ ਹਜਾਜੀ ਸਾਹਿਬ ਨੇ ਵੀ ਬਹੁਤ ਅੱਛਾ ਲਿਖਿਆ, ਲੇਕਿਨ ਤੁਸੀਂ ਇੱਕ ਚਸ਼ਮਦੀਦ ਗਵਾਹ ਹੋ। ਇੱਕ ਬੰਦੇ ਨੇ ਤਹਿਰੀਰ ਲਿਖਣੀ ਹੈ, ਸੋਹਣੀ ਸੁਣਾਈ ਗੱਲ ਕਰ ਲਓ ਜਾਂ ਜਿੱਦਾਂ ਤਾਰੀਖ ਨੂੰ ਪੜ੍ਹ ਕੇ, ਲੇਕਿਨ ਅਸੀਂ ਉਹ ਚੀਜ਼ ਲੈ ਕੇ ਆ ਰਹੇ ਹਾਂ ਜਿਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਦੇਖਿਆ। ਤੁਸੀਂ ਹੈਗੇ ਚਸ਼ਮਦੀਦ ਗਵਾਹ। ਇਸੇ ਤਰ੍ਹਾਂ ਬਾਕੀ ਵੀ ਜਿਹੜੇ ਅਸੀਂ ਪ੍ਰੋਗਰਾਮ ਕੀਤੇ ਉਹ ਸਾਰੇ ਆਪਣੀ ਅੱਖੀਂ ਦੇਖਾ ਹਾਲ ਦੱਸਦੇ ਆ, ਉਹਦੇ ਵਿੱਚ ਸੁਣੀ ਸੁਣਾਈ ਕੋਈ ਗੱਲ ਨਹੀਂ ਹੁੰਦੀ ਹੈਗੀ। ਤੇ ਇਹ ਇੱਕ ਬਿਲਕੁਲ ਜੈਨੂਇਨ ਤੁਹਾਡੀ ਜਿਹੜੀ ਗਵਾਹੀ ਹੈ ਨਾ ਉਹ ਅਸੀਂ ਲੋਕਾਂ ਅੱਗੇ ਸਾਹਮਣੇ ਲੈ ਕੇ ਆਈ ਦੀ। ਬਹੁਤ ਅੱਛੀ ਗੱਲਬਾਤ ਹੋਈ ਜੀ ਬਜ਼ੁਰਗਾਂ ਦੇ ਨਾਲ। ਮਾਨ ਜੱਟ ਇਨਸ਼ਾਅੱਲਾ ਫਿਰ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਕਿਸੇ ਨਵੇਂ ਬਜ਼ੁਰਗ ਦੇ ਨਾਲ ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਤੁਹਾਡੀ ਖਿਦਮਤ 'ਚ ਹਾਜ਼ਰ ਹੋਵੇਗੀ ਜੀ। ਰੱਬ ਰਾਖਾ ਜੀ।